ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਖਾਸ ਤੇ ਵਿਲੱਖਣ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫੇਰ ਵੱਧਦੇ ਹਾਂ ਖਬਰਾਂ ਤੇ ਚਰਚਾ ਦੇ ਵੱਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਦੇ ਵੱਲ ਚਰਚਾ, ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੀ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਪੰਜਾਬ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਤੋਂ। ਪ੍ਰਿਤਪਾਲ ਕੋਲੇ ਨਜਾਇਜ਼ ਪੈਸਾ ਤੇ ਹਥਿਆਰ ਕਿਹਦੇ ਸੀ? ਕਿਉਂਕਿ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜੀ ਟੀਨੂ ਦੀ ਕਾਂਸਟੇਬਲ ਸਹੇਲੀ ਸੀ ਉਹਦੇ ਖਾਤੇ ਦੇ ਵਿੱਚ ਇਸ ਬੰਦੇ ਨੇ 12 ਵਾਰ ਪੈਸੇ ਪਾਏ ਆ ਜੀ। ਬਿਲਕੁਲ ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਪੁਲਿਸ ਪ੍ਰਸ਼ਾਸਨ ਲਈ ਵੀ ਪੰਜਾਬ ਸਰਕਾਰ ਲਈ ਵੀ ਜੀ ਹੈਰਾਨੀ ਵਾਲੀ ਵੀ ਤੇ ਅਫਸੋਸਜਨਕ ਗੱਲ ਸੀ ਕਿ ਸਾਡੀ ਹੀ ਪੁਲਿਸ ਮੁਲਾਜ਼ਮ ਇੱਕ ਦੀਪਕ ਟੀਨੂ ਦੀ ਗਰਲਫ੍ਰੈਂਡ ਹੈ। ਪਤਾ ਲੱਗ ਰਿਹਾ ਕਿ ਉਹਦੀਆਂ 3 ਤੋਂ 4 ਸਹੇਲੀਆਂ ਨੇ ਜੀ। ਉਹਨਾਂ ਚੋਂ ਇੱਕ ਸਹੇਲੀ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਹੈ ਤੇ ਵਾਇਰਲੈਸ ਵਿੰਗ ਦੇ ਵਿੱਚ ਸੇਵਾ ਨਿਭਾ ਰਹੀ ਸੀ ਤੇ ਉਹਦੇ ਸੰਪਰਕ ਸੀ, ਉਹਨੂੰ ਇੱਕ ਪੇਸ਼ੀ ਦੌਰਾਨ ਮਿਲੀ ਤੇ ਉਹ ਤੋਂ ਬਾਅਦ ਕਹਿੰਦੇ ਰਿਸ਼ਤਾ ਬਣ ਗਿਆ, ਨੰਬਰਾਂ ਦਾ ਆਦਾਨ ਪ੍ਰਦਾਨ ਹੋ ਗਿਆ ਤੇ ਉਹ ਕੁੜੀ ਦਾ ਨੰਬਰ ਤੇ ਦੀਪਕ ਟੀਨੂ ਦਾ ਨੰਬਰ, ਜਿਹੜੇ ਪ੍ਰਿਤਪਾਲ ਕੋਲੋਂ 2 ਫੋਨ ਬਰਾਮਦ ਹੋਏ ਨੇ ਉਹ ਚੋਂ ਵੀ ਉਹ ਨੰਬਰ ਮਿਲੇ ਨੇ ਜੀ। ਸੋ ਪ੍ਰਿਤਪਾਲ ਦੇ ਫੋਨ ਨੰਬਰ 'ਚ ਦੀਪਕ ਟੀਨੂ ਦਾ ਨੰਬਰ ਵੀ ਸੀ ਤੇ ਉਹਦੀ ਉਹ ਕਾਂਸਟੇਬਲ ਸਹੇਲੀ ਦਾ ਨੰਬਰ ਵੀ ਸੀ। ਇਹ ਤੋਂ ਵੀ ਅਗਲੀ ਗੱਲ ਮਤਲਬ ਕਿ ਇਹ ਬਿਲਕੁਲ ਹੀ ਮਤਲਬ ਕਿ ਹੈਰਾਨ ਕਰਨ ਵਾਲੀ ਗੱਲ ਸੀਗੀ ਕਿ ਇੱਕ ਪਾਸੇ ਦੀਪਕ ਟੀਨੂ ਦੇ ਖਾਤਿਆਂ 'ਚੋਂ ਪੈਸੇ ਨਿਕਲਦੇ ਰਹੇ ਜੀ ਤੇ ਦੂਸਰੇ ਪਾਸੇ ਪ੍ਰਿਤਪਾਲ ਉਸ ਕਾਂਸਟੇਬਲ ਕੁੜੀ ਦੇ ਖਾਤੇ 'ਚ ਪੈਸੇ ਟ੍ਰਾਂਸਫਰ ਕਰਦਾ ਰਿਹਾ। ਇਹ ਹੁਣ ਸੂਤਰਾਂ ਦੇ, ਸਰਕਾਰੀ ਅਧਿਕਾਰੀਆਂ ਦੇ, ਪੁਲਿਸ ਤੰਤਰ ਦੇ, ਮੀਡੀਆ ਕਰਮੀਆਂ ਦੇ, ਉਹਨਾਂ ਦੇ ਹਵਾਲੇ ਨਾਲ ਇਹ ਤੱਥ ਬਾਹਰ ਆ ਰਹੇ ਨੇ ਜੀ ਕਿ ਆ ਕਹਾਣੀ ਇੱਥੇ ਖੜੀ ਆ ਕਿ ਭਾਈ ਉਹ ਪ੍ਰਿਤਪਾਲ ਕੱਲਾ ਉਹਨੂੰ ਆਪਣੀ ਗੱਡੀ ਉਹ ਨਹੀਂ ਪ੍ਰੋਵਾਈਡ ਕਰਾਉਂਦਾ ਸੀ, ਉਹ ਗੱਡੀ ਦਾ ਉਹਨੂੰ ਡਰਾਈਵਰ ਨਹੀਂ ਬਣਾਉਂਦਾ ਸੀ ਕਿ ਚੱਕ ਗੱਡੀ ਵੀ ਤੂੰ ਚਲਾ, ਮਾਲਕ ਤੂੰ ਹੈ ਜਿਵੇਂ ਹੈ। ਤੇ ਉਸ ਨੂੰ ਕਹਿੰਦੇ ਕਿ ਆਪਣੀ ਸਰਕਾਰੀ ਰਿਹਾਇਸ਼ ਜਿਹੜੀ ਉਹਨੂੰ ਆਪਣਾ ਕੁਆਟਰ ਮਿਲਿਆ ਸੀ, ਜਿਹੜਾ ਮਤਲਬ ਕਿ ਵੈਸੇ ਵੀ ਇਹਦਾ ਮਤਲਬ ਸਿਕਿਉਰਿਟੀ ਜ਼ੋਨ ਉੱਥੇ ਵੀ ਕਿਹੋ ਜਿਹਾ, ਪਰ ਇੱਥੋਂ ਹਿਸਾਬ ਲਾ ਲਓ ਜੇਕਰ ਇਹੋ ਜਿਹੇ ਗੈਂਗਸਟਰਾਂ ਨੂੰ ਘਰੇ ਵੀ ਲਿਜਾਂਦਾ ਰਿਹਾ, ਕਹਿੰਦੇ ਉੱਥੇ ਘਰ ਤੱਕ ਵੀ ਆਪਣੇ ਲੈ ਕੇ ਜਾਂਦਾ ਰਿਹਾ। ਫਿਰ ਉਹਦੇ ਲਈ ਉਹ ਸਰਦੂਲਗੜ੍ਹ ਲਿਜਾਣਾ ਤੇ ਉੱਥੇ ਉਹਦੇ ਲਈ ਉਹ ਹੋਟਲਾਂ ਦਾ ਪ੍ਰਬੰਧ ਕਰਨਾ, ਦਾਰੂ ਸਿੱਕੇ ਦਾ ਪ੍ਰਬੰਧ ਕਰਨਾ, ਫਿਰ ਉਹਨੂੰ ਮਿਲਾਉਣਾ, ਇਹ ਸਾਰੀ ਕਾਰਵਾਈ ਦੀ ਚਰਚਾ ਬਾਹਰ ਆ ਚੁੱਕੀ ਸੀ। ਪਰ ਹੁਣ ਉਹ ਤੋਂ ਅਗਲੀ ਪੜਤਾਲ ਜਿਹੜੀ ਇਹ ਆ ਬਾਹਰ ਨਿਕਲ ਰਹੀ ਹੈ ਕਿ ਜਦੋਂ ਉਹਦੀ ਜਾਂਚ ਕੀਤੀ, ਪ੍ਰਿਤਪਾਲ ਦੇ ਘਰੇ ਗਏ, ਘਰ ਫਰੋਲਿਆ ਤੇ ਉਹ 'ਚੋਂ 2 ਨਜਾਇਜ਼ ਹਥਿਆਰ ਮਿਲ ਕੇ, ਕਹਿੰਦੇ ਰਿਵਾਲਵਰ, ਖੋਰ ਤੇ 2 ਨਜਾਇਜ਼। ਮਤਲਬ ਪੁਲਿਸ ਵਾਲੇ ਨੂੰ ਨਜਾਇਜ਼ ਹਥਿਆਰ ਰੱਖਣ ਦੀ ਕੀ ਲੋੜ ਪੈ ਗਈ ਭਾਈ? ਕਿੱਥੋਂ ਆਏ, ਕਿਉਂ ਆਏ, ਕਿਹਨੇ ਪਹੁੰਚਾਏ, ਕਿਹਨੇ ਦਿੱਤੇ? ਫਿਰ ਪੈਸਾ ਟੀਨੂ ਦੇ ਖਾਤੇ 'ਚੋਂ ਪੈਸਾ ਕੌਣ ਕਢਾ ਰਿਹਾ ਸੀ? ਤੇ ਉਹ ਇਹ ਕੋਈ ਮਤਲਬ ਕਿ 3000 5000 10000 ਤਾਂ ਹੈ ਨਹੀਂਗਾ ਤੇ ਲੱਖਾਂ 'ਚ ਪੈਸੇ ਨਿਕਲੇ ਤੇ ਕਰੋੜਾਂ 'ਚ ਪੈਸੇ ਉਸ ਕੁੜੀ ਦੇ ਖਾਤੇ 'ਚ ਜਮ੍ਹਾਂ ਹੋ ਰਹੇ ਨੇ। ਕੌਣ ਕਰਾ ਰਿਹਾ, ਕਿਉਂ ਕਰਾ ਰਿਹਾ? ਤੇ ਇਹਦੀ ਚਰਚਾ ਆ ਰਹੀ ਹੈ ਕਿ ਹੁਣ ਇਹ ਖਾਤੇ ਟ੍ਰਾਂਸਫਰ ਦਾ ਕੰਮ, ਪੈਸੇ ਜਮ੍ਹਾਂ ਕਰਾਉਣ ਦਾ ਕੰਮ ਪ੍ਰਿਤਪਾਲ ਕੋਲ ਪੈਸਾ ਕਿਹਦਾ ਆ ਰਿਹਾ ਸੀ? ਕੌਣ ਉਹਨੂੰ ਉਪਲਬਧ ਕਰਾ ਰਿਹਾ ਸੀ ਪੈਸਾ? ਕੀ ਇਹ ਚਿੱਟੇ ਦਾ ਪੈਸਾ? ਕੀ ਇਹ ਗੈਂਗਸਟਰ ਵੱਲੋਂ ਕੀਤੀ ਗਈ ਫਰੋਤੀ ਦਾ ਪੈਸਾ? ਕੀ ਇਹ ਇਹਦੀ ਆਪਣੀ ਰਿਸ਼ਵਤਖੋਰੀ ਦਾ ਪੈਸਾ? ਕਿਸ ਕੰਮ ਦੇ ਪੈਸੇ ਦੇ ਰਿਹਾ ਸੀ ਉਸ ਕੁੜੀ ਨੂੰ? ਕਿਉਂ ਜਮ੍ਹਾਂ ਕਰਾ ਰਿਹਾ ਸੀ? ਇਹ ਜਾਂਚ ਦਾ ਵਿਸ਼ਾ। ਸੋ ਇਹ ਵੀ ਪਤਾ ਲੱਗ ਰਿਹਾ ਕਿ ਇਹ ਸਾਰੇ ਗੱਲ ਦੇ ਵਿੱਚ ਪ੍ਰਿਤਪਾਲ ਇਸ ਗੱਲੋਂ ਕਹਿੰਦੇ ਅਣਜਾਣ ਸੀ ਕਿ ਉਹਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਕੁੜੀ ਦੇ ਖਾਤੇ 'ਚ ਮੈਂ ਪੈਸੇ ਜਮ੍ਹਾਂ ਕਰਾ ਰਿਹਾ ਜਾਂ ਜਿਹਨੂੰ ਮਿਲਾਉਣ ਲਿਜਾ ਰਿਹਾ ਇਹਨੂੰ ਗੈਂਗਸਟਰ ਨੂੰ, ਉਹ ਪੁਲਿਸ ਵਾਲੀ ਉਹ ਆ। ਕਹਿੰਦੇ ਇਸ ਗੱਲ ਤੋਂ ਮਤਲਬ ਇਹਦਾ ਮਤਲਬ ਉਹ ਗੈਂਗਸਟਰ ਨੇ ਕਿੱਡਾ ਵੱਡਾ ਜਾਲ ਵਿਛਾਇਆ ਸੀ ਕਿ ਉਹਦੇ ਕੋਲ ਪੁਲਿਸ ਦੀ ਪੂਰੀ ਜਾਣਕਾਰੀ। ਹੁਣ ਅੱਜ ਜੇਕਰ ਉਹ ਫਰਾਰ ਹੈ, ਉਸ ਕੁੜੀ ਨਾਲ ਭੱਜਿਆ ਤਾਂ ਕੁਛ ਇਹਦਾ ਮਤਲਬ ਪੁਲਿਸ ਦੀਆਂ ਚਾਲਾਂ ਤੋਂ ਵੀ ਪਤਾ ਹੋਊਗਾ। ਬਿਲਕੁਲ ਉਸ ਨੂੰ ਇਹ ਪਤਾ ਹੋਊਗਾ ਕਿ ਪੁਲਿਸ ਕਿਵੇਂ ਟੈਕਲ ਕਰਦੀ ਆ,
ਔਰ ਪ੍ਰਿਤਪਾਲ ਨੂੰ ਜਿਸ ਕਦਰ ਉਹਨੇ ਮਤਲਬ ਕਿ ਆਪਣੇ ਜਾਲ 'ਚ ਫਸਾਇਆ, ਹੁਣ ਪ੍ਰਿਤਪਾਲ ਕਹਿੰਦੇ ਕਿ ਪੁਲਿਸ ਦਮ ਭਰਦੀ ਆ, ਡੀਜੀਪੀ ਸਾਹਿਬ ਕਹਿ ਰਹੇ ਨੇ ਕਿ ਉਹਨੇ ਸਾਨੂੰ ਬਿਆਨ ਦਿੱਤਾ ਕਿ ਜੀ ਮੈਂ ਭਰਮਾਇਆ ਗਿਆ, ਮੈਨੂੰ ਭਰਮਾ ਲਿਆ ਕਿ ਜੀ ਤੈਨੂੰ ਬੜਾ ਜ਼ਖੀਰਾ ਬਰਾਮਦ ਕਰਾ ਦੇਣਾ, ਜਿਹੜਾ ਡਰੋਨ ਰਾਹੀਂ ਹਥਿਆਰ ਆਉਣਗੇ ਮੈਂ ਉਹ ਤੈਨੂੰ ਫੜਾਊਂਗਾ, ਕੁਝ ਗੈਂਗਸਟਰ ਫੜਾਊਂਗਾ। ਸੋ ਇਸ ਲਈ ਕਹਿੰਦਾ ਜੀ ਮੈਂ ਉਹਦੇ ਨਾਲ ਜਾਣ ਕੇ ਦੋਸਤਾਨਾ ਹੁੰਦਾ ਗਿਆ ਕਿ ਉਹਦਾ ਭਰੋਸਾ ਜਿੱਤ ਲਵਾਂ, ਤੇ ਪਰ ਉਹ ਭਰੋਸਾ ਜਿੱਤਿਆ ਕਿ ਭਰੋਸਾ ਗਵਾਇਆ। ਸੋ ਇਸ ਲਈ ਇਹ ਇੰਨਾ ਮਤਲਬ ਕਿ ਪੁਲਿਸ ਅਧਿਕਾਰੀ ਕੀ ਹਲਕਾ ਹੋ ਸਕਦਾ। ਪਰ ਆ ਜਦੋਂ ਹੁਣ ਪੈਸੇ ਵਾਲਾ ਕਨੈਕਸ਼ਨ ਹੈ, ਹਥਿਆਰਾਂ ਵਾਲਾ ਕਨੈਕਸ਼ਨ ਹੈ, ਉਹਦੀ ਸ਼ਰਾਬ ਵਾਲਾ ਕਨੈਕਸ਼ਨ ਹੈ, ਉਸ ਨੂੰ ਆਪਣੀ ਗੱਡੀ ਦੀਆਂ ਚਾਬੀਆਂ ਫੜਾਉਣ ਵਾਲਾ ਕਨੈਕਸ਼ਨ ਹੈ, ਪੈਸੇ ਕਢਾਉਣਾ, ਜਮ੍ਹਾਂ ਕਰਾਉਣਾ, ਨਜਾਇਜ਼ ਹਥਿਆਰਾਂ ਨੂੰ ਘਰ ਤੱਕ ਲਿਆਉਣਾ, ਇਹ ਤਾਂ ਕਨੈਕਸ਼ਨ ਕੁਝ ਹੋਰ ਦੱਸਦਾ। ਇਹ ਤਾਂ ਗੈਂਗਸਟਰ ਬਨਾਮ ਪੁਲਿਸ ਦਾ ਗੱਠਜੋੜ ਦੱਸਦਾ ਜੀ। ਇਹਦਾ ਸੰਕੇਤ ਤਾਂ ਇਹੀ ਹੈ ਕਿ ਤੁਹਾਡਾ ਆਪਸੀ ਗੱਠਜੋੜ ਸੀ ਤੇ ਇਹਦੇ ਲਈ ਆਦਾਨ ਪ੍ਰਦਾਨ ਹੁੰਦਾ ਰਿਹਾ। ਸੋ ਹੁਣ ਬੇਸ਼ੱਕ 8 ਟੀਮਾਂ ਲਾ ਦਿੱਤੀਆਂ ਉਹਦੀ ਭਾਲ ਲਈ। ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਅਸੀਂ ਨੇਪਾਲ ਦਾ ਬਾਰਡਰ ਤੱਕ ਸੀਲ ਕਰ ਦਿੱਤਾ, ਪਰ ਖੁਦ ਦੀਪਕ ਟਿੰਨੂ ਦੀ ਬੋਲਾਂ 'ਚ ਜੇ ਸਮਝਣਾ ਹੋਵੇ ਤਾਂ ਕਹਿੰਦੇ ਉਹਨੇ ਪੁਲਿਸ ਵਾਲੇ ਨੂੰ ਕਿਹਾ ਸੀਗਾ ਕਿ 2 ਵਾਰ ਭੱਜਿਆ, 2 ਵਾਰ ਫੜ ਹੋ ਗਿਆ, ਇਸ ਲਈ ਹੁਣ ਤੀਜੀ ਵਾਰ ਤਾਂ ਨਹੀਂ ਭੱਜੂਗਾ, ਪਰ ਜੇ ਤੀਜੀ ਵਾਰ ਭੱਜੂਗਾ ਫਿਰ ਤੀਜੀ ਵਾਰ ਫੜ ਨਹੀਂ ਹੁੰਦਾ। ਸੋ ਹੁਣ ਕੀ ਉਸ ਮਸਲੇ ਦੇ ਉੱਤੇ ਉਹ ਤੀਜੀ ਵਾਰ ਜਿਹੜਾ ਭੱਜਿਆ, ਤੇ ਇਸੇ ਗੱਲ ਨੂੰ ਲੈ ਕੇ ਉਹਦੇ ਭੱਜਣ ਤੋਂ ਬਾਅਦ ਪ੍ਰਿਤਪਾਲ ਨੂੰ ਫੜਿਆ ਜਾਣਾ, ਨੌਕਰੀ ਤੋਂ ਲਾਂਭੇ ਕਰ ਦੇਣਾ, ਉਹਦੇ ਖਿਲਾਫ ਜਾਂਚ ਖੁੱਲ ਜਾਣਾ, ਔਰ ਇੱਥੋਂ ਤੱਕ ਕਿ ਹੁਣ 2 ਰਿਵਾਲਵਰ ਜਿਹੜੇ ਨਜਾਇਜ਼ ਹਥਿਆਰ ਮਿਲਣ ਤੋਂ ਬਾਅਦ ਉਹਦੇ ਆਰਮਜ਼ ਐਕਟ ਦਾ ਉਹਦੇ ਉੱਪਰ ਪਰਚਾ ਹੋ ਜਾਣਾ, ਉਹ ਧਾਰਾਵਾਂ ਸ਼ਾਮਲ ਹੋ ਜਾਣੀਆਂ ਨਾਲ। ਤੇ ਉਧਰ ਸਿੱਧੂ ਮੂਸੇਵਾਲੇ ਦੇ ਬਾਪੂ ਦਾ ਇਹ ਕਹਿਣਾ, ਕਹਿੰਦਾ ਕਿ ਉਹਦੇ ਚਿਹਰੇ ਤਾਂ ਸ਼ਿਕਨੇ ਨਹੀਂ ਕੋਈ, ਉਹਦਾ ਬੇਸ਼ਰਮੀ ਵਾਲਾ ਹਾਸਾ ਹੈ, ਉਹਦਾ ਪੁਲਿਸ ਦੇ ਮੂਹਰੇ ਐਂ ਤੁਰਨਾ ਕਿ ਜਿਵੇਂ ਉਹ ਮਤਲਬ ਕਿ ਕਿਸੇ ਟੀਮ ਨੂੰ ਲੀਡ ਕਰ ਰਿਹਾ ਹੋਵੇ, ਉਹ ਕਿਤੇ ਲੱਗੇ ਨਹੀਂ ਰਿਹਾ ਕਿ ਤੁਸੀਂ ਪੁਲਿਸ ਨੇ ਉਹਨੂੰ ਫੜਿਆ। ਸੋ ਇਸ ਲਈ ਕਹਿੰਦਾ ਉਹ ਇਹਦਾ ਮਤਲਬ ਉਹ ਸੰਕੇਤ ਹੀ ਕਰਦਾ ਕਿ ਉਹਦੇ ਨਾਲ ਤੰਤਰ ਵੀ ਹੈ ਜੀ। ਸੋ ਇਹ ਤੋਂ ਬਾਅਦ ਹੁਣ ਕੋਰਟ ਨੇ ਵੀ ਸਖਤੀ ਕੀਤੀ ਹੈ ਤੇ ਇਹ ਵੀ ਤੈਅ ਕੀਤਾ ਕਿ ਜਿਹੜੇ ਵੱਡੇ ਨਾਮੀ ਗ੍ਰਾਮੀ ਗੈਂਗਸਟਰ ਜਾਂ ਮੁਜਰਮ ਹੋਣਗੇ ਜਾਂ ਜਿਹੜੇ ਸ਼ੱਕ ਦੇ ਦਾਇਰੇ 'ਚ ਅਜੇ ਗ੍ਰਿਫਤਾਰ ਨੇ, ਜਿਨ੍ਹਾਂ ਦੀ ਜਾਂਚ ਚੱਲ ਰਹੀ ਆ, ਉਹਨਾਂ ਨੂੰ ਹੁਣ ਏਦਾਂ ਇੱਕ ਦੂਜੇ ਪੁਲਿਸ ਦੀਆਂ ਟੀਮਾਂ ਨੂੰ ਨਾ ਸੌਂਪਿਆ ਜਾਵੇ। ਉਹਨਾਂ ਦਾ ਵੀਡੀਓ ਕਾਲਿੰਗ ਰਾਹੀਂ ਹੀ ਮਤਲਬ ਕਿ ਇੰਟਰੋਗੇਟ ਹੋਵੇ, ਵੀਡੀਓ ਕਾਲਿੰਗ ਰਾਹੀਂ ਉਹ ਪੁੱਛਗਿੱਛ ਹੋਵੇ, ਵੀਡੀਓ ਕਾਲਿੰਗ ਰਾਹੀਂ ਉਹ ਪੇਸ਼ੀਆਂ ਤੇ ਲਿਆਂਦਾ ਜਾਵੇ। ਇਸ ਦੀ ਵੀ ਇੱਕ ਤਜਵੀਜ਼ ਸਾਹਮਣੇ ਆ ਰਹੀ ਆ। ਪਰ ਆਹ ਸਵਾਲ ਚਟਾਨ ਵਾਂਗ ਖੜਾ ਹੈ ਕਿ ਹਥਿਆਰ ਕਿੱਥੋਂ ਆਏ ਤੇ ਪੈਸੇ ਕਿਹਨੇ ਕਢਾਏ, ਤੇ 12 ਵਾਰ ਉਸ ਕੁੜੀ ਦੇ ਖਾਤੇ 'ਚ ਪੈਸੇ ਪ੍ਰਿਤਪਾਲ ਨੇ ਕਿਉਂ ਜਮ੍ਹਾਂ ਕਰਾਏ, ਪੈਸਾ ਕਿਹਦਾ ਸੀ, ਕਿਹਨੂੰ ਜਾਂਦਾ ਸੀ, ਇਹ ਜਾਂਚ ਦਾ ਵਿਸ਼ਾ। ਹੁਣ ਪੁਲਿਸ ਦੇ ਮੂਹਰੇ ਚੁਣੌਤੀ ਇਹ ਹੈ ਕਿ ਜੇ ਉਹ ਜਾਂਚ ਖੋਲਦੀ ਆ ਤਾਂ ਉਹਨਾਂ ਦੇ ਆਪਣਿਆਂ ਦੇ ਕਿੰਨਿਆਂ ਦੇ ਰਾਜ ਖੁੱਲਣੇ ਆ ਨਾਲ, ਇਹ ਵੀ ਉਹਨਾਂ ਮੂਹਰੇ ਚੁਣੌਤੀ ਖੜੀ। ਔਰ ਜੇ ਨਹੀਂ ਖੋਲਦੀ ਤਾਂ ਵੀ ਉਹਨਾਂ ਲਈ ਸਵਾਲ ਖੜਾ ਕਿ ਫਿਰ ਪੁਲਿਸ ਦਾਗਦਾਰ ਪਹਿਲਾਂ ਹੀ ਵੀ ਸੀ, ਹੋਰ ਦਾਗਦਾਰ ਨਾ ਹੋ ਜਾਵੇ, ਪੰਜਾਬ ਦੀ ਪੁਲਿਸ ਦੇ ਉੱਤੇ ਹੋਰ ਸਵਾਲ ਨਾ ਖੜਾ ਹੋ ਜਾਵੇ। ਇਸ ਲਈ ਹੁਣ 2 ਧਾਰੀ ਰਾਹ ਦੇ ਉੱਤੇ ਤੁਰਨ ਵਾਲਾ, 2 ਧਾਰੀ ਇਹ ਮਤਲਬ ਤਲਵਾਰ ਤੇ ਤੁਰਨ ਵਾਲਾ ਹਾਲ ਹੈ ਕਿ ਪੰਜਾਬ ਪੁਲਿਸ ਦੇ ਲਈ ਇਹ ਵੱਡੀ ਚੁਣੌਤੀ ਹੈ ਕਿ ਉਹ ਇਸ ਮਾਮਲੇ 'ਚ ਕਿਵੇਂ ਅੱਗੇ ਵਧਦੀ ਆ। ਪਹਿਲਾਂ ਤਾਂ ਉਹਨਾਂ ਲਈ ਸਭ ਤੋਂ ਵੱਡਾ ਸਵਾਲ ਹੈ ਕਿ ਉਹ ਦੀਪਕ ਟਿੰਨੂ ਨੂੰ ਗ੍ਰਿਫਤਾਰ ਕਰੇ ਦੁਬਾਰਾ। ਉਹਨਾਂ ਦੇ ਲਈ ਸਭ ਤੋਂ ਪਹਿਲਾਂ ਤਾਂ ਉਹਦੀ ਗ੍ਰਿਫਤਾਰੀ, ਫਿਰ ਉਸ ਕੁੜੀ ਦੇ ਹਵਾਲੇ ਨਾਲ ਮਤਲਬ ਕਿ ਉਹਦੀ ਭੂਮਿਕਾ ਵਿੱਚ ਕਿਵੇਂ ਆਈ, ਫਿਰ ਪ੍ਰਿਤਪਾਲ ਦੀ ਭੂਮਿਕਾ ਕਿਵੇਂ ਆਈ, ਫਿਰ ਉਹ ਪੈਸਿਆਂ ਦਾ ਆਦਾਨ ਪ੍ਰਦਾਨ, ਇਹ ਸਾਰੇ ਸਵਾਲ ਮਤਲਬ ਕਿ ਮੂਹਰੇ ਚੁਣੌਤੀ ਬਣ ਕੇ ਖੜੇ ਨੇ। ਤੇ ਇਹਨਾਂ ਸਵਾਲਾਂ ਦੇ ਹੱਲ ਜੇਕਰ ਪੰਜਾਬ ਪੁਲਿਸ ਨਹੀਂ ਕੱਢ ਪਾਈ ਤਾਂ ਇਹਦੇ ਨਾਲ ਪੁਲਿਸ ਦੇ ਨਾਲ ਮਾਨ ਸਰਕਾਰ ਦੇ ਉੱਤੇ ਵੀ ਸਵਾਲ, ਕਿਉਂਕਿ ਉਹਦੇ ਰਾਜ 'ਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤੇ ਉਹ ਦਮ ਭਰਦੇ ਨੇ ਕਿ ਅਸੀਂ ਮਤਲਬ ਕਿ ਜਿੰਨੇ ਨਾਮਜ਼ਦ ਨੇ ਉਹਨਾਂ 'ਚ 24-25 ਫੜ ਲਏ, 2 ਇਨਕਾਊਂਟਰ 'ਚ ਮਾਰੇ ਗਏ, ਕੋਈ ਗੱਲ ਨਹੀਂ ਇਹ ਵੀ ਫੜ ਲਿਆ ਜਾਊਗਾ। ਪਰ ਇਸ ਦੇ ਬਾਵਜੂਦ ਮਾਪਿਆਂ ਦਾ ਕਹਿਣਾ, ਲੋਕਾਂ ਦਾ ਕਹਿਣਾ, ਸੰਸਥਾਵਾਂ ਦਾ ਕਹਿਣਾ ਕਿ ਭਾਈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਠੀਕ ਨਹੀਂ ਹੈ। ਸਿਸਟਮ ਤਾਂ ਇੱਥੋਂ ਦੇਖੋ ਕਿ ਹੁਣ ਉਸ ਗੱਲ ਦੀ ਵੀਡੀਓ ਪ੍ਰਵੀਨ ਜੀ ਸਭ ਨੇ ਚਲਾਈ, ਸਭ ਨੇ ਰੌਲਾ ਪਾਇਆ ਕਿ ਦੇਖੋ ਜੀ ਉਹ ਪੁਲਿਸ ਵਾਲੇ ਦੀ ਰਾਈਫਲ ਖੋ ਕੇ ਭੱਜ ਗਿਆ, ਠੀਕ ਹੈ, ਤੇ ਉਹ ਬਰਾਮਦ ਕਰ ਲਈ ਜੀ, ਉਹਦੇ ਪਰ ਕਾਰਵਾਈ ਹੋ ਗਈ। ਪਰ ਉਹ ਜਿਹੜਾ ਭੱਜਿਆ ਬੰਦਾ, ਉਹਦੀ ਹਾਲਤ ਤਾਂ ਸੁਣ ਲਓ, ਉਹਦਾ ਰਫਲ ਖੋਣਾ ਗੈਰ ਕਾਨੂੰਨੀ ਹੈ, ਉਹ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਾ ਗਲਤ ਹੈ, ਪਰ ਉਸ ਹਾਲਾਤ ਤੱਕ ਕਿਉਂ ਆਇਆ? ਉਹ ਕਹਿੰਦਾ ਮੈਂ ਰੋਜ਼ ਸ਼ਿਕਾਇਤ ਲੈ ਕੇ ਜਾਣਾ, ਪੁਲਿਸ ਸੁਣਦੀ ਨਹੀਂ, ਪੁਲਿਸ ਪਰਚਾ ਨਹੀਂ ਕਰਦੀ, ਪੁਲਿਸ ਕਾਰਵਾਈ ਨਹੀਂ ਕਰਦੀ, ਤੇ ਇਹਦੇ ਲਈ ਕੌਣ ਜ਼ਿੰਮੇਵਾਰ ਆ? ਫਿਰ ਇਹਦਾ ਮਤਲਬ ਕਿੱਥੇ ਬਦਲੇ ਜਿਹੜੇ ਕਹਿੰਦੇ ਸੀ 7 ਤੋਂ ਬਾਅਦ ਥਾਣਿਆਂ 'ਚ ਸੁਣਵਾਈ ਹੋਊਗੀ, ਲੋਕ ਇਨਸਾਫ ਮਿਲੂਗਾ, ਲੋਕਾਂ ਦੀ ਚੱਲੂਗੀ, ਲੀਡਰਾਂ ਦੀ ਨਹੀਂ ਚੱਲੂਗੀ, ਇਹਦਾ ਮਤਲਬ ਅਜੇ ਵੀ ਪੁਲਿਸ ਨਹੀਂ ਸੁਧਰੀ। ਸੋ ਇਸ ਪਹਿਲੂ ਤੋਂ ਸਮਝਣ ਦੀ ਲੋੜ ਹੈ ਕਿ ਪੁਲਿਸ ਸਿਸਟਮ, ਪ੍ਰਸ਼ਾਸਨ ਸਿਸਟਮ, ਤੰਤਰ ਸਿਸਟਮ ਉਸੇ ਤਰ੍ਹਾਂ ਚੱਲ ਰਿਹਾ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਗ੍ਰਾਫ ਇਹਦੇ ਨਾਲ ਡਿੱਗੇਗਾ ਜੇਕਰ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਗੌਰ ਨਾ ਕੀਤੀ। ਹਾਂਜੀ ਬਿਲਕੁਲ, ਉਹਨੇ ਬਕਾਇਦਾ ਨਾਂ ਲਿਆ ਬੰਦੇ ਨੇ ਜਿਹੜਾ ਭੱਜਿਆ ਕਿ ਆਮ ਆਦਮੀ ਪਾਰਟੀ ਵਾਲੇ ਕੋਈ ਝਗੜਾ ਸੀਗਾ ਤੇ ਆਮ ਆਦਮੀ ਪਾਰਟੀ ਵਾਲੇ ਦਬਾਅ ਪਾਉਂਦੇ ਸੀਗੇ, ਇਸ ਤਰ੍ਹਾਂ ਦੀ ਗੱਲਾਂ ਉਹਨੇ ਕੀਤੀਆਂ। ਤੇ ਬਿਲਕੁਲ ਜਿਹੜੇ ਆ ਤੁਸੀਂ ਪ੍ਰਿਤਪਾਲ ਵਾਲੇ ਨਜਾਇਜ਼ ਪੈਸੇ ਵਾਲੀ ਗੱਲ ਕੀਤੀ, ਇਹਦੇ ਵਿੱਚ ਜਿਹੜੇ ਤੁਸੀਂ ਸਵਾਲ ਖੜੇ ਕੀਤੇ ਨੇ ਇਹ ਵਾਕਈ ਜਾਂਚ ਦਾ ਵਿਸ਼ਾ ਹੋਣੇ ਚਾਹੀਦੇ ਆ। ਪੰਜਾਬ ਦੇ ਵਿੱਚ ਨਗਰ ਸੁਧਾਰ ਟਰੱਸਟਾਂ ਬਾਰੇ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਸ਼ਰਮਾ ਜੀ ਕਿ ਸਰਕਾਰ ਹੁਣ ਪੰਜਾਬ ਦੇ ਵਿੱਚ 10
ਨਗਰ ਸੁਧਾਰ ਟਰਸਟਾਂ ਦਾ ਭੋਗ ਪਾਉਣ ਜਾ ਰਹੀ ਹੈ। ਇਹ ਬਿਲਕੁਲ ਸਹੀ ਖਬਰ ਹੈ ਪ੍ਰਵੀਨ ਜੀ, ਇਹ ਔਰ ਇਹ ਚੰਗੀ ਪਹਿਲ ਕਦਮੀ ਵੀ ਹੈ। ਭਗਵੰਤ ਮਾਨ ਹੋਰਾਂ ਦੀ ਸਰਕਾਰ ਜਿਸ ਦਿਨ ਦੀ ਸੱਤਾ 'ਚ ਆਈ ਹੈ ਉਸ ਦਿਨ ਦੀ ਉਹ ਦਮ ਭਰਦੀ ਹੈ ਕਿ ਅਸੀਂ ਖਰਚੇ ਘਟਾਉਣ ਲਈ ਕੰਮ ਕਰ ਰਹੇ ਹਾਂ। ਪੇਪਰਲੈਸ ਬਜਟ ਲਿਆਉਣ ਦੇ ਹਵਾਲੇ ਨਾਲ ਕਿਹਾ ਕਿ ਕਾਗਜ਼ ਦਾ ਇੰਨਾ ਪੈਸਾ ਬਚ ਜਾਣਾ ਹੈ, ਪਰ ਉਹਦੇ ਬਾਵਜੂਦ ਚਲੋ ਬਾਅਦ 'ਚੋਂ ਵੰਡਣਾ ਪਿਆ ਕਿਉਂਕਿ ਉਹ ਵੈਬ ਪੋਰਟਲ ਉੱਥੇ ਖੁੱਲੇ ਨਹੀਂ ਸਹੀ। ਫਿਰ ਇਸੇ ਤਰ੍ਹਾਂ ਮਤਲਬ ਕਿ ਪਿਛਲੇ ਦਿਨੀ ਸੂਚਨਾ ਕਮਿਸ਼ਨ ਦੇ ਮੈਂਬਰ ਘਟਾਉਣ ਦੀ ਗੱਲ ਆਈ ਕਿ 10 ਤੋਂ 5 ਕਰਾਂਗੇ ਕਿਉਂਕਿ ਇਹ ਵਾਧੂ ਲੋੜ ਹੈ। ਕਿਉਂਕਿ ਇਹ ਦੇਖੋ ਕਿ ਸੂਚਨਾ ਕਮਿਸ਼ਨ ਦੇ ਨਾਂ ਦੇ ਉੱਤੇ ਜਿਨ੍ਹਾਂ ਨੂੰ ਚੇਅਰਮੈਨੀਆਂ ਮੈਂਬਰਸ਼ਿਪਾਂ ਸੌਂਪੀਆਂ ਜਾਂਦੀਆਂ ਨੇ ਪ੍ਰਵੀਨ ਜੀ, ਉਹਨਾਂ ਦੇ ਲਈ ਗੱਡੀ ਦਾ ਪ੍ਰਬੰਧ, ਉਹਨਾਂ ਲਈ ਦਫ਼ਤਰ ਦਾ ਪ੍ਰਬੰਧ, ਉਹਨਾਂ ਲਈ ਘਰ ਦਾ ਪ੍ਰਬੰਧ, ਉਹਨਾਂ ਲਈ ਸਿਕਿਉਰਿਟੀ ਦਾ ਪ੍ਰਬੰਧ, ਉਹਨਾਂ ਲਈ ਨੌਕਰ ਚਾਕਰ ਦਾ ਪ੍ਰਬੰਧ, ਤੇ ਕਿੰਨਾ ਖਜ਼ਾਨੇ ਤੇ ਬੇਮਤਲਬ ਦਾ ਬੋਝ ਪੈਂਦਾ। ਸੋ ਇਸ ਲਈ ਜਿਹੜੀਆਂ ਇਹ ਡੰਮੀ ਅਹੁਦੇ ਨੇ, ਡੰਮੀ ਮਤਲਬ ਕਿ ਮਾਨਤਾਨ ਵਾਲੇ ਟਿੱਕੇ ਨੇ, ਇਹ ਜਿਹੜੇ ਮੂੰਹ ਦੇਖ ਕੇ ਟਿੱਕੇ ਕਲੋਨੀ, ਉਹਨਾਂ ਦੇ ਉੱਤੇ ਜੇਕਰ ਕਾਰਵਾਈ ਹੁੰਦੀ ਹੈ ਤਾਂ ਚੰਗੀ। ਹੁਣ ਜਿੱਥੇ ਤੱਕ ਨਗਰ ਸੁਧਾਰ ਟਰਸਟ ਦੀ ਗੱਲ ਹੈ, ਕੱਲਾ ਨਗਰ ਸੁਧਾਰ ਟਰਸਟ ਇਹ ਨਹੀਂ, ਕਿੰਨੀਆਂ ਨਗਰ ਕੌਂਸਲਾਂ ਔਰ ਨਗਰ ਪੰਚਾਇਤਾਂ ਅਜਿਹੀਆਂ ਮਤਲਬ ਕਿ ਲੀਡਰਾਂ ਨੇ ਆਪਣੀ ਇੱਛਾ ਦੇ ਹਿਸਾਬ ਨਾਲ ਬਣਾਈਆਂ। ਉਹਦੇ ਪਿੱਛੇ ਕਈ ਪਹਿਲੂ ਖੜੇ ਨੇ, ਖਾਸ ਕਰ ਅਕਾਲੀ ਕਾਂਗਰਸੀਆਂ ਦੀ ਮਨਸ਼ਾ ਮੈਂ ਦਰਸ਼ਕਾਂ ਨੂੰ ਦੱਸ ਦਿੰਦਾ ਕਿ ਖੇਡ ਕਿਵੇਂ ਹੁੰਦਾ ਸੀ। ਪੰਜਾਬ ਦਾ ਮੰਨ ਲਓ ਕੋਈ ਇੱਕ ਸ਼ਹਿਰੀ ਕਸਬਾ ਹੈ, ਹਾਂਜੀ, ਉਸ ਕਸਬੇ ਦੇ ਅੰਦਰ 8 ਵਾਰਡ ਨੇ ਜੀ, ਚਾਹੇ ਤੁਸੀਂ ਕਰਾਲੀ ਲੈ ਲਓ, ਚਾਹੇ ਸ਼੍ਰੀ ਅਨੰਦਪੁਰ ਸਾਹਿਬ ਲੈ ਲਓ, ਚਾਹੇ ਨੰਗਲ ਲੈ ਲਓ, ਚਾਹੇ ਪਟਿਆਲਾ ਲੈ ਲਓ, ਚਾਹੇ ਜਲੰਧਰ ਲੈ ਲਓ। ਉਸ ਸ਼ਹਿਰ ਦੇ ਬਾਹਰ ਜਿਹੜਾ ਪਿੰਡ ਦੀਆਂ ਫਿਰਨੀਆਂ ਪੈਂਦੀਆਂ ਨੇ, ਪਿੰਡ ਪੈਂਦੇ ਨੇ, ਤੇ ਉਹ ਨਾ ਪਿੰਡ, ਉਹ ਸ਼ਹਿਰ ਦੇ ਵਿੱਚ ਮਤਲਬ ਲਗਭਗ ਮਰਜ ਏਦਾਂ ਹੋ ਗਿਆ ਕਿ ਜਿਵੇਂ ਸ਼ਹਿਰ ਦਾ ਹਿੱਸਾ ਹੋਣ, ਪਰ ਉਹ ਪਿੰਡਾਂ ਦੀ ਹੋਂਦ ਬਰਕਰਾਰ ਸੀ, ਪਿੰਡਾਂ ਦੀ ਪੰਚਾਇਤ ਬਰਕਰਾਰ ਸੀ, ਸਾਰਾ ਕੁਝ ਸੀ। ਉਹਨਾਂ ਪਿੰਡਾਂ ਦੇ ਵਿੱਚ ਲਾਲ ਲਕੀਰ ਤੋਂ ਬਾਹਰ ਲੀਡਰਾਂ ਨੇ ਜਾਂ ਲੀਡਰਾਂ ਦੇ ਚਹੇਤਿਆਂ ਨੇ ਸਸਤੀਆਂ ਜ਼ਮੀਨਾਂ ਲਈਆਂ, ਜੀ, ਜ਼ਮੀਨਾਂ ਖਰੀਦੀਆਂ, ਬਾਅਦ ਚੋਂ ਆਪ ਹੀ ਉਸ ਨੂੰ ਨਗਰ ਕੌਂਸਲ 'ਚ ਤਬਦੀਲ ਕਰਾ ਲਿਆ। ਉਹ ਫਿਰ VIP ਜ਼ਮੀਨ, ਸ਼ਹਿਰੀ ਜ਼ਮੀਨ ਬਣ ਗਈ, ਹੈ ਨਾ। ਸੋ ਇਹ ਸਾਰਾ ਖੇਡ ਹੁੰਦਾ ਰਿਹਾ। ਫਿਰ ਇਹਦੀ ਆੜ ਦੇ ਵਿੱਚ ਆਪਣੇ ਮਤਲਬ ਮੰਨ ਲਓ ਪੰਚਾਇਤ ਕੰਟਰੋਲ 'ਚ ਨਹੀਂ ਆਉਂਦੀ, ਪੰਚਾਇਤ ਖਤਮ ਕਰੋ, ਇੱਕ MC ਬਣਾ ਲਓ ਤੇ MC ਆਪਣਾ ਬਣਾ ਲਾਂਗੇ। ਸੋ ਇਹ ਇਸ ਲਈ ਪਿੰਡ ਵਾਲਿਆਂ ਨੂੰ ਲਾਲਚ ਦਿੱਤਾ, ਉਲਟਾ ਪਿੰਡਾਂ ਦੇ ਨੁਕਸਾਨ ਹੋਏ, ਉਹਨਾਂ ਦੇ ਸ਼ਹਿਰੀ ਟੈਕਸ ਲੱਗ ਗਏ, ਉਹਨਾਂ ਦੀਆਂ ਦੁਕਾਨਾਂ, ਵਪਾਰ, ਸਾਰਾ ਕੁਝ ਉਸ ਦਾਇਰੇ 'ਚ ਆ ਗਿਆ। ਸੋ ਇਸ ਲਈ ਉਹ ਇਹ ਸਾਰੇ ਚਿੱਟੇ ਹਾਥੀ ਸਾਬਤ ਹੋ ਰਹੇ ਸੀ, ਜਿਹੜੇ ਕਿ ਮਤਲਬ ਕਿ ਜਿੰਨੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਹੈਗੀਆਂ ਨੇ, ਉਹਨਾਂ ਦੇ ਵਿੱਚ 80% ਅਜਿਹੀਆਂ ਸੀਆਂ ਜਿਹੜੀਆਂ ਵਾਧਾ ਕੀਤਾ ਕਿ ਉਹਨਾਂ ਦੀ ਆਮਦਨ ਨਹੀਂ ਆਈ ਸੀ, ਉਲਟਾ ਖਰਚਾ ਵੱਧ ਗਿਆ। ਵਾਹ, ਆਮਦਨ ਦੇ ਸਰੋਤ ਨਾ ਹੋਣ, ਕਿਉਂਕਿ ਉਹਦੇ ਲਈ ਫਿਰ ਮੁਲਾਜ਼ਮ ਰੱਖੇ ਜੀ, ਆਹ ਭਰਤੀ ਕਰ ਲਈ ਜੀ, ਆਹ ਸਫਾਈ ਕਰਮੀ ਇਸ ਖੇਤਰ ਲਈ ਰੱਖ ਲਏ ਜੀ, ਇੰਨਾ ਵਾਧਾ ਹੋ ਗਿਆ ਜੀ, ਇੰਨੇ ਅਕਾਸ਼ ਦੀ ਲੋੜ ਹੈ ਜੀ। ਉਹ ਸਾਰਾ ਡਰਾਮਾ ਚੱਲਿਆ ਤੇ ਉਹ ਲੈਣ ਦੇਣ ਸੌਦੇ ਹੁੰਦੇ ਸੀ ਕਿ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਬੋਝ ਬਣ ਰਹੀ ਸੀਗਾ। ਸੋ ਇਸ ਲਈ ਇਸ ਮਾਮਲੇ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਇਹ ਪਹਿਲ ਕਦਮੀ ਸ਼ਲਾਘਾਯੋਗ ਹੈ ਕਿ ਪੰਜਾਬ ਦੇ ਅੰਦਰੋਂ ਪਹਿਲੇ ਪੜਾਅ ਦੇ ਵਿੱਚ 10 ਨਗਰ ਸੁਧਾਰ ਟਰਸਟ ਨੇ ਜਿਹੜੇ ਉਹ ਭੰਗ ਕੀਤੇ ਜਾਣੇ ਨੇ। ਹੁਣ ਇਹ ਕਈਆਂ ਦੇ ਮਤਲਬ ਅਰਮਾਨਾਂ ਤੇ ਪਾਣੀ ਵੀ ਫਿਰਨਾ, ਉਹ 'ਚ ਆਮ ਆਦਮੀ ਪਾਰਟੀ ਦੇ ਕਈ ਲੀਡਰ ਨੇ, 1-2 MLA ਨੇ ਤਾਂ ਕਈ ਨਾਮ ਵੀ ਭੇਜਤੇ ਸੀਗੇ, ਇਸ ਨਗਰ ਸੁਧਾਰ ਟਰਸਟ ਦਾ ਸਾਡੇ ਆਮ ਆਦਮੀ ਪਾਰਟੀ ਦੇ ਇਸ ਵਰਕਰ ਨੂੰ ਚੇਅਰਮੈਨ ਲਾ ਦਿਓ। ਸੋ ਚੇਅਰਮੈਨੀਆਂ ਦੀ ਤਾਂ ਛੁੱਟੀ ਹੋਣ ਦੇ ਮਤਲਬ ਕਿ ਉਹ ਤੇ ਪਾਣੀ ਫਿਰਨਾ ਤੈਅ ਹੈ, ਕਿਉਂਕਿ ਭਗਵੰਤ ਮਾਨ ਦੇ ਵਿਭਾਗ ਵੱਲੋਂ, ਭਗਵੰਤ ਮਾਨ ਦੇ ਮੁੱਖ ਮੰਤਰੀ ਵਿਭਾਗ ਵੱਲੋਂ ਜਿਹੜਾ ਸਥਾਨਕ ਸਰਕਾਰਾਂ ਵਾਲਾ ਵਿਭਾਗ ਆ, ਉਹਨੂੰ ਚਿੱਠੀ ਲਿਖ ਦਿੱਤੀ ਗਈ ਆ, ਉਹਨੂੰ ਹਦਾਇਤ ਕਰ ਦਿੱਤੀ ਗਈ ਆ, ਔਰ ਆਉਂਦੇ 2-3 ਦਿਨਾਂ ਦੇ ਵਿੱਚ ਹੀ ਨੋਟੀਫਿਕੇਸ਼ਨ ਹੋਣ ਦੀ ਉਮੀਦ ਹੈ ਕਿ ਭਾਈ 10 ਨਗਰ ਸੁਧਾਰ ਟਰਸਟਾਂ ਦਾ ਭੋਗ ਪੈਣ ਜਾ ਰਿਹਾ। ਇਸ ਦੇ ਨਾਲ ਮੈਨੂੰ ਪਤਾ ਲੱਗਾ ਕਿ ਕੁਝ ਨਗਰ ਪੰਚਾਇਤਾਂ ਔਰ ਕੁਝ ਨਗਰ ਕੌਂਸਲਾਂ, ਉਹਨਾਂ ਨੂੰ ਵੀ ਸ਼ਾਰਟਲਿਸਟ ਕਰ ਲਿਆ ਗਿਆ ਕਿ ਇਹਦੇ ਵਿੱਚੋਂ ਕਿਹੜੇ ਖੇਤਰ ਨੇ ਜਿਹੜੇ ਬਾਹਰ ਕੱਢਣੇ ਨੇ ਜਾਂ ਕਿਹਨਾਂ ਨੂੰ ਭੰਗ ਕਰਨਾ, ਉਹਦੇ ਉੱਤੇ ਵੀ ਕਵਾਇਦ ਚੱਲ ਰਹੀ ਹੈ ਕਿ ਇਹ ਵਾਧੂ ਬੋਝ ਜਿਹੜਾ ਪੈ ਰਿਹਾ ਉਹਦੇ ਲਈ। ਪਰ ਮਤਲਬ ਕਿ ਇਹਦੇ ਨਾਲ ਮਾਨ ਸਰਕਾਰ ਦੇ ਨੂੰ ਬੇਨਤੀ ਵੀ ਹੈ ਕਿ ਭਾਈ ਘੱਟੋ ਘੱਟ ਆਪਣੀਆਂ ਗੱਡੀਆਂ ਦਾ ਕਾਫਲਾ, ਆਪਣੇ ਸਿਕਿਉਰਿਟੀ ਦਾ ਕਾਫਲਾ, ਆਪਣੇ ਘਰ ਦਾ ਅਮਲਾ ਫੈਲਾ, ਆਪਣੇ ਨੌਕਰ ਚਾਕਰ ਉਹ ਵੀ ਘਟਾਓ, ਚੌਪਰ ਦੇ ਗੇੜੇ ਵੀ ਘਟਾਓ ਜਿਹੜਾ ਕਦੇ ਗੁਜਰਾਤ ਨੂੰ ਉੱਡਦਾ। ਪ੍ਰਵੀਨ ਜੀ, ਬਕਾਇਦਾ ਤੌਰ ਤੇ ਪੰਜਾਬ ਦੇ ਰਾਜ ਸਭਾ ਮੈਂਬਰ ਸਤਿਕਾਰਯੋਗ ਸ਼੍ਰੀ ਰਾਘਵ ਚੱਢਾ ਜੀ ਨੇ ਪੰਜਾਬ ਦੇ ਮੰਤਰੀਆਂ ਦੀ ਡਿਊਟੀ ਲਾਤੀ ਗੁਜਰਾਤ 'ਚ। ਅੱਛਾ, ਵਾਹ ਜੀ ਵਾਹ। ਅਜੇ ਚੋਣਾਂ ਦਾ ਐਲਾਨ ਨਹੀਂ ਹੋਇਆ, ਹਾਂਜੀ, ਅਜੇ ਤਰੀਕਾਂ ਦਾ ਐਲਾਨ ਨਹੀਂ ਹੋਇਆ। ਪੰਜਾਬ ਦੇ ਮੰਤਰੀਆਂ ਨੂੰ ਡਿਊਟੀ, ਸਖਤ ਡਿਊਟੀ ਲਾ ਦਿੱਤੀ ਗਈ ਕਿ ਪਹੁੰਚੋ ਗੁਜਰਾਤ, ਔਰ ਚੋਣ ਜਾਬਤੇ ਤੋਂ ਬਾਅਦ ਤਾਂ ਇੰਨਾ ਸਮਾਂ ਇਸ ਹਲਕੇ 'ਚ ਗੁਜ਼ਾਰਨਾ, ਇੰਨੀਆਂ ਰੈਲੀਆਂ ਕਰਨੀਆਂ, ਇੰਨੇ ਲੋਕਾਂ ਨੂੰ ਮਿਲਣਾ। ਟਾਰਗੇਟ ਦਿੱਤਾ ਗਿਆ ਕਿ ਜਿਵੇਂ ਕੰਪਨੀ ਟਾਰਗੇਟ ਦਿੰਦੀ ਹੈ ਨਾ ਕਿ ਇੰਨਾ ਮਾਲ ਵੇਚ ਕੇ ਆਉਣਾ ਹੈ, ਇੰਨੇ ਸੈਂਟ ਨੰਬਰ ਲੈ ਕੇ ਆਉਣੇ ਨੇ, ਇੰਨੇ ਆਰਡਰ ਲੈ ਕੇ ਆਉਣੇ ਨੇ, ਇੰਨਾ ਕੈਸ਼ ਹੋਣਾ ਚਾਹੀਦਾ, ਉਵੇਂ ਆਰਡਰ ਦਿੱਤਾ ਗਿਆ। ਇੰਨੇ ਲੋਕਾਂ ਨੂੰ ਮਿਲਣਾ, ਇੰਨਾ ਕਿਲੋਮੀਟਰ ਸਫ਼ਰ ਤੈਅ ਕਰਨਾ, ਇੰਨੀਆਂ ਥਾਵਾਂ ਤੇ ਰੈਲੀਆਂ ਕਰਨੀਆਂ, ਇੰਨੀਆਂ ਬੈਠਕਾਂ ਕਰਨੀਆਂ। ਹਰੇਕ ਮੰਤਰੀ ਦਾ ਰਿਪੋਰਟ ਕਾਰਡ ਬਣੂਗਾ, ਰੋਜ਼ ਫਿਲ ਕਰਨਾ ਕਾਗਜ਼ੋ ਤੇ ਰੋਜ਼ ਭੇਜਣਾ ਰਾਘਵ ਚੱਢਾ ਜੀ ਨੂੰ। ਸੋ ਇਸ ਲਈ ਉਹਦੀ ਡੇਲੀ ਰਿਪੋਰਟ ਦੇਣੀ ਹੈ ਕਿ ਤੁਸੀਂ ਕੀ ਕੀਤਾ।
ਤੇ ਫਿਰ ਪੰਜਾਬ ਕੀ ਕਰੂਗਾ? ਅਸਾਂ ਪੰਜਾਬ ਦਾ ਮੁੱਖ ਮੰਤਰੀ ਸਾਡਾ ਬਾਹਰ ਫਿਰੀ ਜਾਂਦਾ, ਉਹਨੂੰ ਲੈ ਕੇ ਪੰਜਾਬ ਫਿਕਰਮੰਦ ਹੈ ਕਿ ਭਾਈ ਪੰਜਾਬ ਕੰਨੀ ਝਾਤ ਮਾਰ ਲਓ, ਹੁਣ ਸਾਰੀ ਸਰਕਾਰ ਲੈ ਕੇ ਤੁਰ ਜਾਣਾ। ਸੋ ਇਸ ਲਈ ਇੱਥੋਂ ਹਿਸਾਬ ਲਾਓ ਕਿ ਜੇਕਰ ਖਰਚੇ ਘਟਾਉਣੇ ਆ, ਤੁਸੀਂ ਪੰਜਾਬ ਨੂੰ ਪੈਰਾਂ ਸਿਰ ਕਰਨਾ, ਤਾਂ ਆਹ ਸੁਧਾਰ ਤੁਹਾਡੀਆਂ ਪਹਿਲ ਕਦਮੀਆਂ ਚੰਗੀਆਂ ਲੱਗਦੀਆਂ। ਜਦੋਂ ਤੁਸੀਂ ਸੂਚਨਾ ਕਮਿਸ਼ਨ ਦੇ ਮੈਂਬਰ ਘਟਾਏ, ਤੁਸੀਂ ਹੁਣ ਨਗਰ ਸੁਧਾਰ ਟਰਸਟਾਂ ਨੂੰ ਭੰਗ ਕਰਨ ਦੀ ਪਹਿਲ ਕਦਮੀ ਕੀਤੀ, ਚੰਗਾ ਲੱਗਦਾ ਕਿ ਹਾਂ ਸਰਕਾਰ ਕੁਝ ਕਰਨਾ ਲੋਚਦੀ ਹੈ। ਪਰ ਉਹ ਆਪਣੇ ਤੇ ਵੀ ਅਮਲ ਕਰੋ, ਗੁੜ ਖਾਣਾ ਛੱਡੋ ਤਾਂ ਸਹੀ, ਤਾਂ ਦੂਜਿਆਂ ਨੂੰ ਕਹੋ ਕਿ ਹਾਂ ਗੁੜ ਨਾ ਖਾਓ, ਤੇ ਆਪ ਗੁੜ ਖਾਣੋਂ ਹਟਦੇ ਨਹੀਂਗੇ। ਤੇ ਹੁਣ ਚੌਪਰ ਫੇਰ ਉੱਡਣਗੇ, ਸ਼ਤਾਬਦੀ ਦੀਆਂ ਗੱਡੀਆਂ ਦੀਆਂ ਟਿਕਟਾਂ ਫੇਰ ਬੁੱਕ ਹੋਣਗੀਆਂ, ਗੁਜਰਾਤ ਫੇਰੀ, ਤੇ ਫਿਰ ਪਾਰਟੀ ਦਾ ਪੈਸਾ ਹੈ, ਤੇ ਫਿਰ ਇਸ਼ਤਿਹਾਰ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਨੇ? ਪੰਜਾਬ ਦੇ ਖਜ਼ਾਨੇ ਚੋਂ ਸਰਕਾਰੀ ਇਸ਼ਤਿਹਾਰ ਕਿਉਂ ਦਿੱਤੇ ਜਾਂਦੇ ਨੇ ਗੁਜਰਾਤ ਦੇ ਲਈ, ਹਿਮਾਚਲ ਦੇ ਲਈ? ਜਵਾਬ ਚਾਹੁੰਦਾ ਪੰਜਾਬ, ਪੁੱਛਦਾ ਹੈ। ਉਹ ਪੈਸੇ ਦੀ ਬਰਬਾਦੀ ਨਹੀਂ, ਉਸ ਪੈਸੇ ਦਾ ਹਿਸਾਬ ਕਿਹਨੇ ਦੇਣਾ? ਸਰਕਾਰੀ ਖਜ਼ਾਨੇ ਚੋਂ ਹੋਟਲਾਂ ਦੇ ਕਮਰਿਆਂ ਦੇ, ਰੋਟੀਆਂ ਦੇ ਬਿੱਲ, ਉਹ ਪਹਿਲਾਂ ਵੀ ਚਰਚਾ 'ਚ ਰਹੇ ਨੇ, ਬੱਸਾਂ ਦਾ ਖਰਚਾ, ਤੁਹਾਡੇ ਰੋਡ ਸ਼ੋਅ ਦਾ ਅਜੇ ਸਰਕਾਰ ਹੋਂਦ 'ਚ ਵੀ ਨਹੀਂ ਆਈ ਸੀ। ਸੋ ਇਸ ਲਈ ਇਹ ਖਰਚਿਆਂ ਵੱਲ ਵੀ ਗੌਰ ਕਰੋ, ਇੱਕ ਸਾਰ ਦੀ ਨੀਤੀ ਅਪਣਾਓ। ਜੇਕਰ ਤੁਸੀਂ ਕਹਿੰਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਆਦਰਸ਼ ਰਾਜ ਸੀ, ਫਿਰ ਉਹਨਾਂ ਵਾਂਗ ਇੱਕ ਨਜ਼ਰੀਆ ਸਾਰਿਆਂ ਲਈ ਅਪਣਾਓ, ਤਾਂ ਇਹ ਗੱਲ ਪਹਿਲ ਕਦਮੀ ਹੋਊਗੀ। ਨਹੀਂ, ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਇਹ ਸੁਧਾਰਾਂ ਦੇ ਨਾਲ ਨਾਲ ਆਪਣੇ ਲਈ ਕੁਝ ਹੋਰ ਤੇ ਹੋਰਨਾਂ ਲਈ ਹੋਰ ਦਾ ਸਵਾਲ ਵੀ ਖੜਾ ਰਹੇਗਾ। ਜੀ ਬਿਲਕੁਲ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਹੋਰ ਅਹਿਮ ਮਸਲੇ ਦੀ, ਗੱਲ ਕਰੀਏ ਸ਼੍ਰੋਮਣੀ ਕਮੇਟੀ ਦੀ। ਹੁਣ RSS ਦੇ ਖਿਲਾਫ ਸੜਕਾਂ ਤੇ ਉਤਰੇਗੀ ਸ਼੍ਰੋਮਣੀ ਕਮੇਟੀ। ਪ੍ਰਵੀਨ ਜੀ, ਜਿਸ ਦਿਨ ਇਹਨਾਂ ਦਾ ਇਜਲਾਸ ਸੀਗਾ, ਆਪਾਂ ਉਸ ਦਿਨ ਹੀ ਸਵੇਰੇ ਗੱਲ ਕੀਤੀ ਸੀ ਕਿ ਇਹਨਾਂ ਨੇ ਦੋ ਵੱਡੇ ਰੋਸ ਮੁਜ਼ਾਹਰੇ ਤੈਅ ਕੀਤੇ ਨੇ। ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸ਼ਾਂਤੀ ਮਾਰਚ ਦਾ, ਰੋਸ ਪ੍ਰਗਟਾਵੇ ਦਾ, ਸਿੱਖੀ ਤੇ ਹਮਲੇ ਦਾ, ਸ਼੍ਰੋਮਣੀ ਕਮੇਟੀ ਤੇ ਕਬਜ਼ੇ ਦਾ, ਸਿੱਖ ਮਾਮਲਿਆਂ 'ਚ ਦਖਲ ਦਾ, ਉਹ ਮੁੱਦੇ ਲੈ ਕੇ ਤੁਰੇ ਨੇ। ਤੇ ਉਹਨਾਂ ਦੇ ਵਿੱਚੋਂ ਪਹਿਲਾ ਸੀਗਾ ਕਿ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਦੇ DC ਦਫ਼ਤਰ ਤੱਕ ਇੱਕ ਰੋਸ ਮੁਜ਼ਾਹਰਾ ਕੱਢਾਂਗੇ, ਤੇ ਉਸ ਦੇ ਤਹਿਤ ਕੱਲ ਉਹ ਰੋਸ ਮੁਜ਼ਾਹਰਾ ਕੱਢਿਆ ਜਾਣਾ ਸੀ। ਇਹ ਵੱਖਰੀ ਗੱਲ ਹੈ ਕਿ ਪਤਾ ਨਹੀਂ, ਹੁਣ ਤਾਂ ਮੌਸਮ ਵੀ ਠੀਕ ਹੈ, ਤਾਂ ਵੀ ਗੱਡੀਆਂ ਦਾ ਕਾਫਲਾ ਵੱਧ ਸੀ, ਕਾਰਾਂ ਮੋਟਰਸਾਈਕਲਾਂ ਦਾ ਕਾਫਲਾ ਵੱਧ ਸੀ, ਪੈਦਲ ਤੁਰਨ ਵਾਲੇ ਘੱਟ ਸੀ। ਮਤਲਬ ਕਿ ਇੰਨੇ ਅਸੀਂ ਸੋਹਲ ਕਿਉਂ ਹੋ ਗਏ ਹਾਂ, ਇੱਥੋਂ ਹਿਸਾਬ ਲਾ ਲਓ ਸੀ। ਚਲੋ, ਪਰ ਉਹਦੇ ਬਾਵਜੂਦ ਵੀ ਇਕੱਠ ਠੀਕ ਠਾਕ ਸੀ। ਧਾਮੀ ਹੋਰਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸੀ, ਮੁਲਾਜ਼ਮ ਵੀ ਸੀ, ਅਕਾਲੀ ਦਲ ਦੇ ਵਰਕਰ ਵੀ ਸੀ, ਕੁਝ ਪੰਥਕ ਚਿੰਤਕ ਧਿਰਾਂ ਦੇ ਨੁਮਾਇੰਦੇ ਵੀ ਸੀ ਜੀ। ਸੋ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਲੈ ਕੇ ਰੋਸ ਮੁਜ਼ਾਹਰਾ ਸੀਗਾ ਕਿ ਭਾਈ ਜਿਹੜਾ ਹਰਿਆਣਾ ਕਮੇਟੀ ਦੇ ਹਵਾਲੇ ਨਾਲ ਭਾਜਪਾ, ਸੰਘ, ਕੇਂਦਰ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਜਾਂ ਸ਼੍ਰੋਮਣੀ ਕਮੇਟੀ ਦਾ ਦਾਇਰਾ ਘਟਾਉਣਾ ਚਾਹੁੰਦੀ ਆ, ਉਹਦੇ ਖਿਲਾਫ ਰੋਸ ਮੁਜ਼ਾਹਰਾ। ਔਰ ਜਿਸ ਕਦਰ ਧਾਮੀ ਹੋਰਾਂ ਨੇ ਉੱਥੇ ਹਮਲੇ ਕੀਤੇ, ਜਿਸ ਕਦਰ ਧਾਮੀ ਹੋਰਾਂ ਦੇ ਬੋਲ ਸੀ, ਉਹ ਲੱਗਦੇ ਸੀ ਕਿ ਜਿਹੜੇ ਇਹ ਸੱਚੇ ਬੋਲ ਨੇ ਇੰਨੀ ਦੇਰ ਬਾਅਦ ਕਿਉਂ ਨਿਕਲੇ, ਇਹ ਲੇਟ ਕਿਉਂ ਹੋ ਗਏ। ਧਾਮੀ ਸਾਹਿਬ ਕਹਿੰਦੇ ਕਿ ਇਹ ਜਿਹੜੇ ਮੋਹਨ ਭਾਗਵਤ ਨੇ, ਉਹ ਵਾਰ-ਵਾਰ ਇਹ ਗੱਲ ਕਹਿੰਦੇ ਨੇ ਕਿ ਭਾਰਤ 'ਚ ਰਹਿਣ ਵਾਲਾ ਹਰ ਹਿੰਦੂ, ਕਹਿੰਦੇ ਇਸ ਲਈ ਉਹ ਸਿੱਖਾਂ ਨੂੰ ਧੱਕੇ ਨਾਲ ਹਿੰਦੂਆਂ ਦੇ ਜਾਂ ਹੋਰ ਧਰਮਾਂ ਨੂੰ ਧੱਕੇ ਨਾਲ ਹਿੰਦੂਆਂ ਦੇ ਖਾਤੇ 'ਚ ਪਾਉਣਾ ਚਾਹੁੰਦੇ ਨੇ, ਜਦੋਂ ਕਿ ਭਾਰਤ ਸਾਰਿਆਂ ਦਾ ਮੁਲਕ ਆ ਤੇ ਭਾਰਤ ਦੇ ਵਿੱਚ ਆਪੋ ਆਪਣੇ ਧਰਮਾਂ ਦੀ ਆਜ਼ਾਦੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਫਿਰ ਇਹ ਗੱਲ ਕਿਉਂ? ਤੇ ਸੰਘ ਮੁਖੀ ਜੇਕਰ ਜਿਹੀ ਗੱਲ ਕਹਿ ਰਿਹਾ ਤਾਂ ਇਹਦਾ ਮਤਲਬ ਭਾਜਪਾ ਕਹਿ ਰਹੀ ਹੈ, ਭਾਜਪਾ ਦਾ ਕਹਿਣ ਦਾ ਮਤਲਬ ਸਰਕਾਰ ਕਹਿ ਰਹੀ ਹੈ। ਸੋ ਇਸ ਲਈ ਉਹਨਾਂ ਨੇ ਇਸ ਮਸਲੇ ਤੇ ਜਿਹੜੀ ਉਂਗਲ ਚੁੱਕੀ, ਤੇ ਇਹ ਸਵਾਲ ਉੱਥੇ ਖੜੇ ਲੋਕਾਂ ਦੇ ਮਨਾਂ 'ਚ ਵੀ ਨਾਲ ਆ ਰਿਹਾ ਸੀ। ਜਿਹੜੇ ਨਾਲ ਧਰਨਾ ਲਾਉਣ ਗਏ ਸੀ, ਉਹ ਵੀ ਇੱਕ ਦਿਨ ਕਹੀ ਜਾਂਦੇ ਸੀ ਯਾਰ ਦੇਰ ਨਹੀਂ ਕਰਤੀ ਇਹਨਾਂ ਨੇ ਕਹਿਣ 'ਚ। ਸੋ ਸਵਾਲ ਇਹ ਆ ਪ੍ਰਵੀਨ ਜੀ, ਜਿਹੜੇ ਕਦੇ ਜੱਫੀਆਂ ਪਾਉਂਦੇ ਰਹੇ, ਜਿਹੜੇ 9 ਮਾਸ ਦਾ ਰਿਸ਼ਤਾ ਦੱਸਦੇ ਰਹੇ, ਜਿਨ੍ਹਾਂ ਦੀ ਆਸ ਦੇ ਵਿੱਚ ਕੋਈ ਉਹੀ ਜੀ ਸਿੱਧੀ ਸਾਂਝ ਵਾਲਾ, ਸਾਂਝ ਪਰਿਵਾਰਕ ਸਾਂਝ ਹੁੰਦੀ ਹੈ, ਸਾਂਝ ਸਮਾਜਿਕ ਸਾਂਝ ਹੁੰਦੀ ਹੈ, ਰਾਜਨੀਤਿਕ ਸਾਂਝ ਕਿੱਥੋਂ ਆ ਗਈ ਇਹ? ਜੀ। ਸੋ ਸਾਰਿਆਂ ਨੂੰ ਸਮਝ ਆਉਂਦੀ ਸੀ ਉਹ ਕੁਰਸੀਆਂ ਦੀ ਸਾਂਝ ਸੀ ਤੁਹਾਡੀ। ਸੋ ਜਦੋਂ ਤੁਹਾਨੂੰ ਉਸ ਸਮੇਂ ਇਹ ਕਿਉਂ ਨਹੀਂ ਲੱਗਿਆ ਕਿ ਹਾਂ ਉਹ ਸਾਰੇ ਦੇਸ਼ ਨੂੰ ਇੱਕੋ ਰੰਗ 'ਚ, ਇੱਕੋ ਭਗਵਾ ਕਰਨ 'ਚ ਬੰਨਣ ਨੂੰ ਫਿਰਦੇ ਨੇ, ਉਹ ਦੇਸ਼ ਨੂੰ ਇੱਕੋ ਭਾਸ਼ਾ ਨਾਲ ਬੰਨਣਾ ਫਿਰਦੇ ਨੇ, ਉਹ ਦੇਸ਼ ਨੂੰ ਇੱਕੋ ਸੱਤਾ ਦੇ ਥੱਲੇ ਲਿਆਉਣਾ ਚਾਹੁੰਦੇ ਨੇ, ਇੱਕੋ ਝੰਡੇ ਥੱਲੇ ਲਿਆਉਣਾ ਚਾਹੁੰਦੇ ਨੇ, ਤਦ ਕਿਉਂ ਨਹੀਂ ਦਿਖਿਆ ਇਹ? ਜੀ। ਸੋ ਹੁਣ ਕਿਉਂ? ਕਿਉਂਕਿ ਹੁਣ ਕੇਂਦਰ 'ਚ ਕੁਰਸੀ ਵੀ ਹੈ ਨਹੀਂ, ਹੁਣ ਕੇਂਦਰ ਨਾਲ ਭਾਈਵਾਲੀ ਵੀ ਹੈ ਨਹੀਂ। ਹੁਣ ਅਕਾਲੀ ਦਲ ਵੱਲੋਂ ਆਪਾਂ ਨਾ ਅਕਸਰ ਗੱਲ ਕਰਦੇ ਹਾਂ ਪ੍ਰਵੀਨ ਜੀ ਕਿ ਪ੍ਰਧਾਨ ਬਣਨਾ ਸ਼੍ਰੋਮਣੀ ਕਮੇਟੀ ਦਾ ਜੀ ਖੀਸੇ ਚੋਂ ਨਿਕਲਦਾ ਜੀ ਬਾਦਲ ਸਾਹਿਬ ਦੇ, ਫਿਰ ਕਹਿੰਦੇ ਜੀ WhatsApp ਚੋਂ ਨਿਕਲਣ ਲੱਗ ਗਿਆ। ਪਰ ਅੱਜ ਕੱਲ ਜਿਹੜੀ ਚਰਚਾ ਚੱਲਦੀ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਰਾਸ਼ਟਰੀ TV ਨੇ, ਉਹ PMO ਹਾਊਸ ਤੋਂ ਸਕ੍ਰਿਪਟ ਲੈਂਦੇ ਨੇ ਜੀ। ਫਿਰ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਬਣੀ, ਕਹਿੰਦੇ ਜੀ ਰਾਘਵ ਚੱਡਾ ਤੇ ਕੇਜਰੀਵਾਲ ਦੀ ਸਕ੍ਰਿਪਟ ਆਉਂਦੀ ਆ ਭਗਵੰਤ ਮਾਨ ਦੇ ਲਈ, ਤੇ ਉਹੀ ਜੀ ਉਹ ਸਕ੍ਰਿਪਟ ਮੈਨੂੰ ਲੱਗਦਾ ਧਾਮੀ ਸਾਹਿਬ ਲਈ ਬਾਦਲਾਂ ਦੇ ਘਰੋਂ ਆਉਂਦੀ ਆ। ਇਹ ਵੀ ਧਾਮੀ ਹੋਰੀ ਵੀ ਉਹੀ ਸਕ੍ਰਿਪਟ ਪੜ੍ਹਦੇ ਨੇ ਜੋ ਕਿਹਾ ਜਾਂਦਾ। ਸੋ ਹੁਣ ਮਤਲਬ ਕਿ ਜਿਹੜਾ ਰੰਗ ਹੁਣ ਅਪਣਾਇਆ BJP ਦੇ ਖਿਲਾਫ, ਜੇਕਰ ਇਹ ਪਹਿਲਾਂ ਅਪਣਾਇਆ ਹੁੰਦਾ ਤਾਂ ਧਾਰਮਿਕ ਗ੍ਰੰਥਾਂ ਦੇ ਵਿੱਚ, ਧਾਰਮਿਕ ਕਿਤਾਬਾਂ ਦੇ ਵਿੱਚ ਉਹ ਛੇੜਖਾਨੀ ਨਾ ਹੁੰਦੀ।
ਗੁਰੂ ਘਰਾਂ ਦੇ ਵਿੱਚ ਉਹ ਆਪਣੇ RSS ਦੇ ਬੰਦੇ ਲੈ ਕੇ ਨਾ ਬੜੇ ਹੁੰਦੇ। ਸੋ ਇਸ ਲਈ ਉਹ ਨਿਰੋਲ ਪੰਥਕ ਤੇ ਨਾ ਉੱਥੇ ਕਾਬਜ਼ ਹੁੰਦੀਆਂ, ਪਰ ਇੱਥੇ ਵੀ ਰਾਜਨੀਤੀ ਕੰਮ ਕਰਦੀਆਂ ਨਾ। ਅਕਾਲੀ ਦਲ ਦੀ ਬੋਲੀ ਬੋਲ ਰਹੇ ਹੋ ਤੁਸੀਂ, ਸਿੱਖ ਕੌਮ ਦੀ ਬੋਲੀ ਨਹੀਂ ਬੋਲ ਰਹੇ ਧਾਮੀ ਜੀ ਅਜੇ ਵੀ ਜੀ। ਸੋ ਇਸ ਲਈ ਇਸੇ ਕਾਰਨ ਪੂਰਾ ਭਾਈਚਾਰਾ ਇਹਨਾਂ ਨਾਲ ਨਹੀਂ ਖੜਾ। ਪਰ ਕੱਲ ਇਹਨਾਂ ਦਾ ਜਿਹੜਾ ਰੋਸ ਮੁਜ਼ਾਹਰਾ ਸੀ ਉਹਨੂੰ ਚੰਗਾ ਹੁਲਾਰਾ ਜ਼ਰੂਰ ਮਿਲਿਆ। ਜੇਕਰ ਮਤਲਬ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਮੁੜਿਆ ਤਾਂ ਕਹਿੰਦੇ ਉਹਨੂੰ ਭੁੱਲਿਆ ਨਹੀਂ। ਕਹਿੰਦੇ ਜੇਕਰ ਅਕਾਲੀ ਦਲ ਅਜੇ ਵੀ ਆਪਣੀ ਰਵਾਇਤ ਵੱਲ, ਆਪਣੀਆਂ ਨੀਤੀਆਂ ਵੱਲ ਪਰਤਦਾ, ਸ਼ਾਇਦ ਲੋਕ ਖੇਤਰੀ ਪਾਰਟੀ ਦੇ ਨਾਤੇ ਫਿਰ ਉਹਦੇ ਬਾਰੇ ਸੋਚਣ, ਪਰ ਅਜੇ ਬਹੁਤ ਦੂਰ ਆ ਉਹ ਘਰ। ਤੇ ਹੁਣ ਇਸ ਪਹਿਲੇ ਧਰਨੇ ਦੇ ਦੌਰਾਨ ਮੁੱਦਾ ਸੀਗਾ ਮਤਲਬ ਕਿ ਸ਼੍ਰੋਮਣੀ ਕਮੇਟੀ ਦਾ, ਪਰ ਮੁੱਦਾ DC ਦਾ ਬਣ ਕੇ ਰਹਿ ਗਿਆ ਅਖੀਰ 'ਚ। ਉੱਥੇ ਜਦੋਂ ਪਹੁੰਚੇ ਤਾਂ DC ਸਾਹਿਬ ਹੈ ਨਹੀਂ ਸੀਗੇ ਦਫ਼ਤਰ, ਤੇ ਫਿਰ ਇਸੇ ਗੱਲ ਤੇ ਅੜ ਗਏ ਕਿ ADC ਤੁਹਾਨੂੰ ਸੌਂਪਦੇ ਮੈਮੋਰੈਂਡਮ ਤਾਂ DC ਨੂੰ ਦੇ ਕੇ ਜਾਵਾਂਗੇ ਜੀ ਅਸੀਂ। ਫਿਰ ਉੱਥੇ ਰੋਸ ਮੁਜ਼ਾਹਰਾ 2 ਘੰਟੇ 2.5 ਘੰਟੇ ਇਸ ਗੱਲ ਨੂੰ ਲੈ ਕੇ ਚੱਲਿਆ, DC ਆਵੇ ਤਾਂ ਅਸੀਂ ਖਤਮ ਕਰਾਂਗੇ ਧਰਨਾ। ਸੋ ਇਹ ਵੀ ਇੱਕ ਧਿਆਨ ਕਿਵੇਂ ਭਟਕ ਜਾਂਦਾ ਜਾਂ ਭਟਕਾ ਦਿੱਤਾ ਜਾਂਦਾ, ਇਹ ਵੀ ਖੇਡ ਸਮਝ ਆਉਂਦੀ ਆ। ਸੋ ਫਿਰ 2-2.5 ਘੰਟੇ ਬਾਅਦ DC ਸਾਹਿਬ ਆਏ ਤੇ ਫਿਰ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਤੇ ਧਰਨਾ ਖਤਮ। ਪਰ ਹੁਣ ਅਗਲਾ ਪੜਾਅ ਜਿਹੜਾ ਹੈਗਾ ਉਹ ਮੈਨੂੰ ਲੱਗਦਾ 7 ਤਰੀਕ ਦਾ ਹੈ ਜੀ। 7 ਤਰੀਕ ਨੂੰ ਬਕਾਇਦਾ ਤੌਰ ਦੇ ਉੱਤੇ ਮਤਲਬ ਕਿ ਰੋਸ ਮੁਜ਼ਾਹਰਾ ਜਿਹੜਾ ਕੱਢਿਆ ਜਾਣਾ ਵੱਡਾ, ਉਹ 3 ਥਾਵਾਂ ਤੋਂ ਚੱਲਣਾ। ਆਪਾਂ ਪਹਿਲਾਂ ਵੀ ਦਰਸ਼ਕਾਂ ਨੂੰ ਸਾਂਝਾ ਕੀਤਾ ਕਿ 7 ਤਰੀਕ ਨੂੰ ਇੱਕ ਸ਼ਾਂਤੀ ਮਾਰਚ ਰੋਸ ਮੁਜ਼ਾਹਰੇ ਦੇ ਰੂਪ ਦੇ ਵਿੱਚ ਕਿ ਸ਼੍ਰੋਮਣੀ ਕਮੇਟੀ ਤੇ ਹਮਲਾ, ਸਿੱਖੀ ਤੇ ਹਮਲਾ, BJP ਦਾ ਕਬਜ਼ਾ, RSS ਦਾ ਕਬਜ਼ਾ, ਉਹਦੇ ਰੋਸ ਵਜੋਂ ਇੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ, ਦੂਸਰਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ, ਤੀਸਰਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ। 3 ਥਾਵਾਂ ਤੋਂ ਇੱਕੋ ਦਿਨ ਇੱਕੋ ਸਮੇਂ ਮਤਲਬ ਕਿ ਸੰਗਤ ਮਾਰਚ ਦੇ ਰੂਪ ਦੇ ਵਿੱਚ, ਉਸ ਰੂਪ ਦੇ ਵਿੱਚ ਕੀਰਤਨ, ਨਗਰ ਕੀਰਤਨ ਦੇ ਰੂਪ ਦੇ ਵਿੱਚ ਰੋਸ ਮੁਜ਼ਾਹਰਾ, ਸ਼ਾਂਤੀ ਰੋਸ ਮੁਜ਼ਾਹਰੇ ਤੁਰਨੇ ਆ ਤੇ ਉਹ ਸੱਚਖੰਡ ਦਰਬਾਰ ਸਾਹਿਬ ਜਾ ਕੇ ਉੱਥੇ ਮਤਲਬ ਸੰਪੰਨ ਹੋਣੇ ਆ। ਸੋ ਉਹਦੇ ਵਿੱਚ ਹੁਣ ਕਿੰਨਾ ਕੁ ਹੁੰਗਾਰਾ ਮਿਲਦਾ ਦੇਖਣ ਵਾਲੀ ਗੱਲ ਹੋਏਗੀ। ਉਧਰ ਉਹ ਕਹਿੰਦੇ 7 ਤਰੀਕ ਤੋਂ ਪਹਿਲਾਂ ਤਾਂ ਅਸੀਂ ਮੰਜੀ ਸਾਹਿਬ ਗੁਰਦੁਆਰੇ ਦੀਆਂ ਚਾਬੀਆਂ ਵੀ ਸੰਭਾਲ ਲੈਣੀਆਂ। ਸੋ ਇੱਥੇ ਟਕਰਾਅ ਵਾਲੀ ਫਿਕਰਮੰਦੀ ਵੀ ਖੜੀ ਆ। ਪਰ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੁਣ ਜਾਗੀ ਹੈ, ਜੇਕਰ ਇਹ ਪਹਿਲਾਂ ਜਾਗੀ ਹੁੰਦੀ ਸ਼ਾਇਦ ਇਹ ਹਾਲਾਤ ਬਣਦੇ ਹੀ ਨਾ ਪ੍ਰਵੀਨ ਜੀ। ਜੀ ਬਿਲਕੁਲ। ਪੰਥ ਦੇ ਮਸਲਿਆਂ 'ਚ ਤਾਂ ਬਹੁਤ ਕੁਛ ਹੈ। ਪੰਥ ਦੇ ਮਸਲਿਆਂ 'ਚ ਤਾਂ ਬਾਈਬਲ ਕਲਾਂ ਗੋਲੀ ਕਾਂਡ ਵੀ ਹੈ। ਪੰਥ ਦੇ ਮਸਲਿਆਂ 'ਚ ਤਾਂ ਹੋਰ ਵੀ ਬਥੇਰੇ ਮਸਲੇ, ਬੰਦੀ ਸਿੰਘਾਂ ਦੀ ਰਿਹਾਈ ਖੜੀ ਆ, ਸਿੰਘਾਂ ਦੀ ਰਿਹਾਈ, ਧਾਰਮਿਕ ਕਿਤਾਬਾਂ ਨੂੰ ਬਦਲਣ ਦਾ ਮਸਲਾ ਖੜਾ ਹੈ। ਠੀਕ ਹੈ ਨਾ, ਜਦੋਂ ਪੰਥਕ ਮਸਲੇ ਆਉਂਦੇ ਤਾਂ ਪੰਜਾਬ ਦੇ ਪਾਣੀ ਵੀ ਉਹਦੇ ਹੀ ਨੇ। ਹਾਂਜੀ ਬਿਲਕੁਲ। ਸੋ ਇਸ ਲਈ ਪੰਜਾਬ ਦੀ ਬੋਲੀ ਦਾ ਮਸਲਾ ਵੀ ਹੈ। ਬਹੁਤ ਕਿੰਨੇ ਮਸਲੇ ਨੇ, ਉਹਨਾਂ ਮਸਲਿਆਂ ਤੇ ਪਹਿਰੇਦਾਰੀ ਨਹੀਂ ਕਰਦੀ ਸ਼੍ਰੋਮਣੀ ਕਮੇਟੀ ਨੂੰ ਜਿੱਥੇ ਕਰਨੀ ਬਣਦੀ ਹੈ। ਸਿਲੈਕਟਿਵ ਅਪਰੋਚ ਰਹੂਗੀ ਤੇ ਫਿਰ ਲੋਕ ਤਾਂ ਉਸੇ ਤਰੀਕੇ ਨਾਲ ਹੀ ਦੇਖਣਗੇ ਨਾ। ਤੁਹਾਡੀ ਅਪਰੋਚ ਦੇ ਮੁਤਾਬਕ ਹੀ ਲੋਕਾਂ ਦੇ ਮਨਾਂ 'ਚ ਤੁਹਾਡੀ ਇਮੇਜ ਬਣਦੀ ਹੈ। ਤੁਹਾਡੀ ਅਪਰੋਚ ਕੀ ਹੈ। ਅਗਲੀ ਗੱਲ ਕਰੀਏ ਕਾਂਗਰਸੀਆਂ ਦੀ। ਕਾਂਗਰਸੀਆਂ ਨੂੰ ਵਿਜੀਲੈਂਸ ਨੇ ਚੰਗੀ ਵਾਣੀ ਪਾਇਆ ਸ਼ਰਮਾ ਜੀ। ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ, ਤੇ ਹੁਣ ਦੱਸਦੇ ਆ ਵੀ ਇੱਕ ਹੋਰ ਬੰਦੇ ਦੀ ਵਾਰੀ ਹੈ, ਨਾ ਤੁਸੀਂ ਦੱਸ ਦਿਓ। ਸੁਣਦੇ ਆ ਜਿਹੜੇ ਜਿਨ੍ਹਾਂ ਨੂੰ ਲੋਕ ਮਹਾਰਾਜਾ ਸਾਧਦੇ ਹੁੰਦੇ ਸੀ, ਉਹਨਾਂ ਦੇ ਕਰੀਬੀ ਹੈ। ਨਹੀਂ, ਨਾਮ ਵੀ ਮਿਲਦਾ ਜੁਲਦਾ, ਕੈਪਟਨ ਨੇ। ਅੱਛਾ ਠੀਕ ਹੈ, ਹਾਂਜੀ। ਕੈਪਟਨ ਦੇ ਸਾਥੀ ਕੈਪਟਨ ਸੰਦੀਪ ਸੰਧੂ। ਸੰਦੀਪ ਸੰਧੂ ਜੀ ਜੀ। ਕੈਪਟਨ ਸੰਦੀਪ ਸੰਧੂ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਨੱਕ ਦਾ ਵਾਲ ਸੀ। ਅੱਛਾ ਠੀਕ ਆ। ਬਹੁਤ ਖਾਸਮ ਖਾਸ, ਮਤਲਬ ਕਿ ਅਮਰਿੰਦਰ ਸਿੰਘ ਜੇ ਕੋਈ ਫੈਸਲਾ ਲੈਂਦੇ ਨੇ ਤਾਂ ਉਹਦੇ ਵਿੱਚ ਕੈਪਟਨ ਸੰਦੀਪ ਸੰਧੂ ਸ਼ਾਮਲ ਨੇ। ਕੈਪਟਨ ਸੰਦੀਪ ਸੰਧੂ ਕੋਈ ਡਿੰਗ ਪੁੱਟਦੇ ਨੇ ਤਾਂ ਉਹਦੇ ਵਿੱਚ ਕਹਿੰਦੇ ਅਮਰਿੰਦਰ ਸਿੰਘ ਦਾ ਥਾਪੜਾ। ਸੋ ਅਮਰਿੰਦਰ ਸਿੰਘ ਦੇ ਆਸ਼ੀਰਵਾਦ ਨਾਲੇ ਜਿਮਨੀ ਚੋਣ ਵੀ ਲੜ ਲਈ, ਟਿਕਟ ਵੀ ਹਾਸਲ ਕਰ ਲਈ। ਅਮਰਿੰਦਰ ਸਿੰਘ ਪ੍ਰਚਾਰ ਵੀ ਕਰਿਆ। ਇਹ ਵੱਖਰੀ ਗੱਲ ਹੈ ਕਿ ਜਿੱਤ ਨਹੀਂ ਸਕੇ, ਸਰਕਾਰ ਹੁੰਦਿਆਂ ਜਿਮਨੀ ਚੋਣ ਹਾਰੀ ਸੀ ਕਾਂਗਰਸ, ਉਹ ਹੈ ਨਾ। ਸੋ ਇਹ ਇਸ ਲਈ ਇਹ ਵੱਡਾ ਸਵਾਲ ਖੜਾ। ਪਰ ਉਹ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਕਾਂਗਰਸ 'ਚ ਰਹਿ ਗਏ ਤੇ ਕੈਪਟਨ ਅਮਰਿੰਦਰ ਸਿੰਘ ਪਾਲਾ ਬਦਲ ਗਏ। ਤੇ ਜਿਹੜੀਆਂ ਜਾਂਚਾਂ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਰਨੀਆਂ ਸੀ, ਮੈਨੂੰ ਲੱਗਦਾ ਫਿਰ ਉਹ ਕੈਪਟਨ ਸੰਦੀਪ ਸੰਧੂ ਤੱਕ ਸਿਮਟ ਕੇ ਰਹਿ ਗਈਆਂ। ਸੋ ਇਸ ਲਈ ਲੱਗਿਆ ਕਿ ਚੱਲ ਕੈਪਟਨ ਤਾਂ ਹੈ ਜੀ, ਸੋ ਇਸ ਲਈ ਕੋਈ ਗੱਲ ਨਹੀਂ, ਹੈ ਨਾ। ਤੋ ਇਸ ਲਈ ਮੈਨੂੰ ਲੱਗਦਾ ਕਿ ਇਹ ਵੀ ਇੱਕ ਉਸੇ ਗੱਲ ਦੇ ਉੱਤੇ ਖੜੇ ਨੇ ਕਿ ਅਜੇ BJP ਕੰਨੀ ਜਾਣ ਵਾਲੇ ਕਾਂਗਰਸੀਆਂ ਦੇ ਪਰਚੇ ਨਾ ਖੋਲੋ, ਉਹਨਾਂ ਦੀਆਂ ਫੈਲਾਂ ਨਾ ਫੋਲੋ, ਇੱਧਰ ਵਾਲੇ ਬਾਹਰਲਿਆਂ ਨੂੰ। ਪਰ ਬਾਹਰਲਿਆਂ ਦੇ ਖਿਲਾਫ ਕਿੰਨਿਆਂ ਦੇ ਨਾਮ ਚੱਲੇ ਸੀ ਪ੍ਰਵੀਨ ਜੀ ਪਿਛਲੇ ਦਿਨਾਂ 'ਚ ਕਿ ਹਾਂ ਜੀ ਤ੍ਰਿਪਤਿੰਦਰ ਬਾਜਵੇ ਦੀ ਵੀ ਗੱਲ ਹੋ ਜਾਣੀ ਆ, ਰੰਧਾਵੇ ਦੀ ਵੀ ਗੱਲ ਹੋ ਜਾਣੀ ਆ ਜੀ, ਗਲਜੀਆਂ ਦੀ ਗੱਲ ਵੀ ਹੋ ਜਾਣੀ ਆ ਜੀ, ਹੁਣ ਵਿਜੇ ਸਿੰਗਲਾ ਵੀ ਆ ਗਿਆ ਜੀ, ਵਿਜੇਂਦਰ ਸਿੰਗਲੇ ਦੀ ਗੱਲ ਸੀਗੀ ਕਿ ਉਹਦੀ ਵੀ ਵਾਰੀ ਆ ਜਾਣੀ ਆ ਜੀ, ਰਾਣਾ KP ਦੀ ਫਾਈਲ ਵੀ ਖੁੱਲਣ ਲੱਗੀ ਆ ਜੀ। ਕਿੰਨੇ ਨਾਮ ਸੀ। ਸੋ ਅੱਜ ਇਹਦੀ ਤਿਆਰੀ ਹੈ ਜੀ। ਪਰ ਹੁਣ ਪਤਾ ਲੱਗ ਰਿਹਾ ਕਿ ਸਾਧੂ ਤੇ ਆਸ਼ੂ ਤੋਂ ਬਾਅਦ ਅਗਲੀ ਵਾਰੀ ਸੰਦੀਪ ਸੰਧੂ ਦੀ ਆ। ਤੇ ਇਸ ਮਾਮਲੇ ਦੇ ਵਿੱਚ 6 ਬੰਦੇ ਨਾਮਜ਼ਦ ਕੀਤੇ ਆ। ਦਾਖਾਂ ਹਲਕੇ ਨਾਲ ਸੰਬੰਧਿਤ ਮਾਮਲੇ ਨੂੰ ਆਧਾਰ ਬਣਾਇਆ। ਦਾਖਾਂ ਹਲਕੇ ਦੇ ਵਿੱਚ ਸਟਰੀਟ ਲਾਈਟਾਂ ਦਾ ਮਾਮਲਾ ਹੈ ਤੇ ਉਹ ਸਟਰੀਟ ਲਾਈਟਾਂ ਲਾਉਣ ਦੇ ਮਾਮਲੇ 'ਚ ਕਹਿੰਦੇ ਜੀ ਘਪਲਾ ਹੋਇਆ।
ਉਹ 'ਚ ਵੱਡੇ ਪੈਸੇ ਦਾ ਹੇਰਾਫੇਰੀ ਹੋਈ ਆ। ਇਹ ਆਧਾਰ ਬਣਾਇਆ ਵਿਜੀਲੈਂਸ ਨੇ। ਇਹ ਆਧਾਰ ਪੈਸੇ ਨੂੰ ਲੈ ਕੇ ਆ, ਭ੍ਰਸ਼ਟਾਚਾਰੀ ਨੂੰ ਲੈ ਕੇ ਆ, ਹਾਂ, ਜਾਂ ਕੈਪਟਨ ਸੰਦੀਪ ਸੰਧੂ ਕਾਂਗਰਸੀ ਹੈ ਇਸ ਨੂੰ ਲੈ ਕੇ ਆ। ਇਹ ਇੱਕ ਵੱਖਰਾ ਸਵਾਲ ਵੀ ਖੜਾ ਹੈ ਜੀ ਕਿ ਕੀ ਇਹ ਬਦਲਾਖੋਰੀ ਵਾਲੀ ਰਾਜਨੀਤੀ ਹੈ ਜਾਂ ਸੱਚਮੁੱਚ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲਿਆਂ ਤੇ ਕਾਰਵਾਈ ਆ। ਜਿੱਥੋਂ ਤੱਕ ਮਤਲਬ ਭਾਰਤ ਭੂਸ਼ਣ ਆਸ਼ੂ ਆ, ਸਾਰਿਆਂ ਨੂੰ ਲੱਗਦਾ ਸੀ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਜਦੋਂ ਤੱਕ ਸਾਧੂ ਸਿੰਘ ਧਰਮਸੋਤ ਦਾ ਗੱਲਾਂ, ਸਾਰਿਆਂ ਨੂੰ ਲੱਗਦਾ ਸੀ ਕਾਰਵਾਈ ਹੋਣੀ ਚਾਹੀਦੀ ਆ। ਹੁਣ ਇੱਥੇ ਕੈਪਟਨ ਸੰਦੀਪ ਸੰਧੂ ਦੇ ਮਾਮਲੇ 'ਚ ਦੋ ਹੀ ਤਰ੍ਹਾਂ ਵੰਡੀਆਂ ਹੋਈਆਂ ਨੇ। ਕੋਈ ਤਰ੍ਹਾਂ ਕਹਿੰਦੀਆਂ ਨੇ ਕਿ ਕਪੜਾ ਹੋਇਆ ਹੋਊ, ਬਾਈ ਹੋਣੀ ਚਾਹੀਦੀ ਹੈ ਕਾਰਵਾਈ। ਕੋਈ ਤਰ੍ਹਾਂ ਕਹਿੰਦੀ ਹੈ ਕਿ ਸਿਰਫ ਇਸ ਲਈ ਕਾਰਵਾਈ ਹੋ ਰਹੀ ਆ ਕਿ ਉਹ ਅਮਰਿੰਦਰ ਦਾ ਖਾਸ ਸੀ, ਅਮਰਿੰਦਰ ਤੇ ਕਾਰਵਾਈ ਕਰ ਨਹੀਂ ਪਾ ਰਹੇ, ਇਸ ਲਈ ਇੱਥੇ ਕਰਕੇ ਸਾਰ ਰਹੇ ਨੇ। ਪਰ ਦਾਖਾਂ ਹਲਕੇ 'ਚ ਸਟਰੀਟ ਲਾਈਟਾਂ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਜਿਹੜੀ ਜਾਂਚ ਖੋਲੀ ਸੀ, ਉਹਦੇ ਵਿੱਚ 6 ਬੰਦਿਆਂ ਨੂੰ ਨਾਮਜ਼ਦ ਕੀਤਾ ਸੀ ਪ੍ਰਵੀਨ ਜੀ। 6 ਬੰਦਿਆਂ 'ਚੋਂ 4 ਬੰਦੇ ਚੱਕ ਲਏ ਗਏ, 4 ਬੰਦੇ ਗ੍ਰਿਫਤਾਰ ਨੇ। 2 ਬੰਦੇ ਰਹਿੰਦੇ ਨੇ, ਹਰਪ੍ਰੀਤ ਸਿੰਘ ਤੇ ਕੈਪਟਨ ਸੰਦੀਪ ਸੰਧੂ। ਤੇ ਇਹਨਾਂ ਦੋਵਾਂ ਦੇ ਉੱਤੇ ਹੁਣ ਵਿਜੀਲੈਂਸ ਨੇ ਨਕੇਲ ਕਸਣੀ ਕਹਿੰਦੇ ਸ਼ੁਰੂ ਕੀਤੀ ਆ, ਤੇ ਇਹਨਾਂ ਦੀ ਤਿਆਰੀ ਹੈ ਕਿਸੇ ਵੀ ਸਮੇਂ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਆ। ਸੋ ਇਸ ਲਈ ਹੁਣ ਸਾਧੂ ਤੇ ਆਸ਼ੂ ਤੋਂ ਬਾਅਦ ਕਿਹਾ ਜਾ ਰਿਹਾ ਕੈਪਟਨ ਸੰਦੀਪ ਸੰਧੂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਸੋ ਦੇਖਣ ਵਾਲੀ ਗੱਲ ਹੋਏਗੀ ਕਿ ਮਾਮਲਾ ਕਿੱਥੋਂ ਤੱਕ ਜਾਂਦਾ ਤੇ ਇਹ ਤੋਂ ਬਾਅਦ ਕਿਹਦਾ, ਕਿਉਂਕਿ ਵਿਜੀਲੈਂਸ ਹੁਣ ਬੜੇ ਬੋਚ ਕੇ ਪੈਰ ਧਰਦੀ ਆ। ਸ਼ੁਰੂ ਦੇ ਵਿੱਚ ਜਿਵੇਂ ਹਰ ਮਾਮਲੇ 'ਚ ਪੁਲਿਸ ਨੂੰ ਤੇਜ਼ੀ ਫੜਾਈ ਸੀ, ਉਸ ਮਾਮਲੇ ਦੇ ਵਿੱਚ ਉਹ ਤੇਜ਼ੀ ਕੰਮ ਨਹੀਂ ਕਰਕੇ ਨਜ਼ਰ ਆ ਸਕੀ। ਜੇ ਹੁਣ ਇਹ ਤੇਜ਼ੀ ਦਿਖਾਉਣੀ ਹੁੰਦੀ ਪ੍ਰਵੀਨ ਜੀ, ਤਾਂ ਤੇਜ਼ੀ ਨਜ਼ਰ ਆਉਂਦੀ ਜਿਵੇਂ ਉਹ ਬੱਗੇ ਨੂੰ ਫੜਨ ਪੰਜਾਬ ਪੁਲਿਸ ਭੱਜੀ ਸੀ। ਤੇ ਹੁਣ ਤਾਂ ਪੰਜਾਬ ਦੇ MLA ਨੇ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਅਨੁਰਾਗ ਠਾਕੁਰ ਔਰ ਅਮਿਤ ਸ਼ਾਹ ਦਾ ਨਾਂ ਲਿਆ। ਬਿਲਕੁਲ ਲਿਆ। ਤੇ ਵਿਜੀਲੈਂਸ ਕੋਲ ਬਿਆਨ ਦੇ ਕੇ ਆਏ ਨੇ, ਵਿਜੀਲੈਂਸ ਕੋਲ ਨਾਂ ਲਿਖਾ ਕੇ ਆਏ ਨੇ। ਤੇ ਹੁਣ ਤੱਕ ਤਾਂ ਉਹ ਪਾਰਕਿੰਗ 'ਚ ਜਿਹੜੀ ਸੁਖਨਾ ਲੇਕ ਦੀ ਪਾਰਕਿੰਗ 'ਚ ਮਿਲੇ ਵਕੀਲ ਸੀ, ਉਹਦੇ ਹਵਾਲੇ ਨਾਲ ਅਨੁਰਾਗ ਠਾਕੁਰ ਤੇ ਅਮਿਤ ਸ਼ਾਹ ਦੇ ਘਰੇ ਪੰਜਾਬ ਪੁਲਿਸ ਖੜੀ ਹੁੰਦੀ, ਵਿਜੀਲੈਂਸ ਲੈਣ ਗਈ ਹੁੰਦੀ, ਜੀਪ 'ਚ ਬਿਠਾ ਲਏ ਹੁੰਦੇ, ਹਰਿਆਣੇ ਦਾ ਬਾਰਡਰ ਟਪਾ ਲਿਆਏ ਹੁੰਦੇ। ਫਿਰ ਫੜਨ ਨਾ ਹੁਣ ਅਮਿਤ ਸ਼ਾਹ ਨੂੰ, ਫੜਨ ਨਾ ਹੁਣ ਅਨੁਰਾਗ ਠਾਕੁਰ ਨੂੰ, ਫੜਨ ਨਾ ਹੁਣ ਉਹਨਾਂ ਵਕੀਲਾਂ ਨੂੰ। ਸੋ ਇਸ ਲਈ ਉਹ ਉੱਥੇ ਹੁਣ ਕਿੱਥੇ ਹੈ, ਸਿਰਫ ਬਿਆਨਬਾਜ਼ੀ। ਸੋ ਇਸ ਲਈ ਇਹ ਪੁਲਿਸ ਹੁਣ ਕਹਿੰਦੇ ਕਿ ਮੜ ਕੇ ਥੋੜਾ ਜਿਹਾ ਹੁਣ ਸੋਚ ਕੇ ਚੱਲਦੀ ਹੈ ਕਿ ਭਾਈ ਪਤਾ ਨਹੀਂ 24 'ਚ ਕੀ ਨਹੀਂ ਆ ਜਾਣਾ ਦੇਸ਼ ਦੇ ਉੱਤੇ, 27 'ਚ ਪੰਜਾਬ 'ਚ ਕੀ ਨਹੀਂ ਆ ਜਾਣਾ। ਇਸ ਲਈ ਪੁਲਿਸ ਅਧਿਕਾਰੀ ਵੀ ਤੇ ਪ੍ਰਸ਼ਾਸਨ ਵੀ ਤੇ ਸਰਕਾਰੀ ਵਿਭਾਗ ਦੇ ਮੁਲਾਜ਼ਮ, ਕਿ ਹੁਣ ਐਕਸਾਈਜ਼ ਪਾਲਿਸੀ ਦੇ ਮਾਮਲੇ 'ਚ ਦੇਖ ਲਓ ਪ੍ਰਵੀਨ ਜੀ, ਐਕਸਾਈਜ਼ ਪਾਲਿਸੀ ਲਗਭਗ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਵਾਲੀ ਲਿਆਂਦੀ ਸੀ ਠੰਡੇ ਵਾਸਤੇ ਪਾ ਦਿੱਤੀ ਗਈ ਆ। ਅਧਿਕਾਰੀ ਇਸ ਮਾਮਲੇ 'ਚ ਠੰਡੇ ਹੋ ਗਏ, ਮੰਤਰੀ ਕਾਲੇ ਨੇ, ਅਜੇ ਵੀ ਮੰਤਰੀ ਕਹਿੰਦੇ ਨੇ ਕਰ ਲਓ ਲਾਗੂ ਯਾਰ, ਦਿੱਲੀ ਤੋਂ ਸਾਨੂੰ ਆ ਰਿਹਾ ਸੁਨੇਹਾ। ਤੇ ਪਰ ਪੰਜਾਬ ਦੀ ਅਫਸਰਸ਼ਾਹੀ ਕਹਿੰਦੀ ਜੀ ਲਾਂਬੇ ਰੱਖ ਦਿਓ, ਨਹੀਂ ਤੁਸੀਂ ਵੀ ਦਿੱਲੀ ਬੈਠੇ ਹੋਵੋਗੇ ਤੇ ਅਸੀਂ ਵੀ ਦਿੱਲੀ ਬੈਠੇ ਹੋਵਾਂਗੇ। ਸੋ ਇਸ ਲਈ ਅਫਸਰਸ਼ਾਹੀ ਹੁਣ 24 ਔਰ 27 ਨੂੰ ਧਿਆਨ 'ਚ ਰੱਖ ਕੇ ਹੁਣ ਤੋਂ ਚੱਲਣ ਲੱਗੀ। ਨਹੀਂ, ਮੈਂ ਪੰਜਾਬ ਦੇ ਇਤਿਹਾਸ 'ਚ ਜਿੰਨੀਆਂ ਕੁ ਚੋਣਾਂ ਦੇਖੀਆਂ ਨੇ, ਮੈਂ ਦੇਖਿਆ ਕਿ 6 ਮਹੀਨੇ ਪਹਿਲਾਂ ਅਫਸਰਸ਼ਾਹੀ ਪਾਲਾ ਬਦਲਦੀ ਹੁੰਦੀ ਸੀ। 6 ਮਹੀਨੇ ਪਹਿਲਾਂ ਉਹ ਜਾਣ ਲੱਗਦੀ ਸੀ ਕਿ ਦੂਏ ਘਰ ਬੂਹਾ ਖੜਕਾਉਣ ਲੱਗ ਜਾਓ, ਉਹਨਾਂ ਦੇ ਡਰਾਇੰਗ ਰੂਮਾਂ 'ਚ ਬੈਠਕ ਕਰਨ ਲੱਗ ਜਾਓ ਕਿ ਹਾਂ ਜਿਹੜੇ ਆ ਸਕਦੇ ਨੇ। ਤੇ ਵੋਟਾਂ ਤੋਂ ਬਾਅਦ ਤਾਂ ਸਿੱਧੇ ਨੰਗੇ ਚਿੱਟੇ ਹੋ ਜਾਂਦੇ ਸੀ ਕਿ ਕਿੱਧਰ ਜਾਣਾ। ਪਰ ਇਹ ਪਹਿਲੀ ਵਾਰ ਹੈ ਕਿ 6 ਮਹੀਨਿਆਂ ਬਾਅਦ ਹੀ ਅਫਸਰਸ਼ਾਹੀ, ਮਤਲਬ ਕਿ ਕੇਂਦਰ ਦੀ ਬੋਲੀ, ਦਿੱਲੀ ਦੀ ਬੋਲੀ, ਭਾਜਪਾ ਦੀ ਬੋਲੀ ਪੰਜਾਬ 'ਚ ਬੋਲੇ, ਉਹਨਾਂ ਦੇ ਕਹੇ ਤੇ ਐਕਸਾਈਜ਼ ਪਾਲਿਸੀ ਵਾਲਾ ਮਤਲਬ ਖਰੜਾ ਹੀ ਚੱਕ ਕੇ ਪਰੇ ਰੱਖ ਦੇਵੇ। ਸੋ ਇਸ ਲਈ ਇੱਥੋਂ ਸਮਝ ਆਉਂਦਾ ਕਿ ਅਸਰ ਪੈਣ ਲੱਗਾ। ਹੁਣ ਕੀ ਵਿਜੀਲੈਂਸ ਉਹਨਾਂ ਕੇ ਕੰਮ ਕਰਦੀ ਹੈ ਜਿਹਦੇ ਵਿੱਚ ਕੇਂਦਰ ਦੀ ਕੋਈ ਭੂਮਿਕਾ ਨਾ ਹੋਵੇ, ਕੇਂਦਰ ਦਾ ਕੋਈ ਲੀਡਰ ਨਾ ਹੋਵੇ, ਬੀਜੇਪੀ ਦਾ ਕੋਈ ਨੇੜਲਾ ਹੋਵੇ, ਉੱਥੇ ਕੀ ਹੱਥ ਪਾਉਂਦੀ ਹੈ, ਉਹਨਾਂ ਕੇ ਹੱਥ ਪਾਉਂਦੀ ਹੈ। ਕੀ ਅਫਸਰਸ਼ਾਹੀ ਅਜੇ ਵੀ, ਕਿਉਂਕਿ ਜੋ ਘਟਨਾਕ੍ਰਮ ਵਾਪਰ ਰਹੇ ਨੇ ਪੰਜਾਬ 'ਚ, ਉਹ ਤਾਂ ਸਾਫ਼ ਹੈ ਕਿ ਅਫਸਰ ਔਰ ਪੁਲਿਸ ਦੋਏ ਤਰ੍ਹਾਂ ਦਾ ਪ੍ਰਸ਼ਾਸਨ ਭਗਵੰਤ ਮਾਨ ਦੀ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਹੈਗਾ। ਤੁਹਾਨੂੰ ਮੈਂ ਇੱਕ ਨਿੱਜੀ ਦੇਖਣ ਦੀ ਗੱਲ ਦੱਸਦਾ, ਜਿਹੜੀ ਮੈਂ ਆਪਦੇ ਅੱਖੀਂ ਦੇਖੀ ਹੈ। ਜਿਹੜੀ ਤੁਸੀਂ ਡਰਾਇੰਗ ਰੂਮ ਵਾਲੀ ਗੱਲ ਕੀਤੀ ਹੈ, ਅਕਾਲੀਆਂ ਦੀ ਸਰਕਾਰ ਰਹੀ 10 ਸਾਲ, ਖੁਮਾਰ ਬੰਦੇ ਨੂੰ ਚੜ੍ਹ ਹੀ ਜਾਂਦਾ। ਜਦੋਂ ਸਰਕਾਰ ਹੋਵੇ ਨਾ, ਵਰਕਰਾਂ ਨੂੰ, ਅਫਸਰਾਂ ਨੂੰ, ਸਾਰਿਆਂ ਨੂੰ ਖੁਮਾਰ ਚੜ੍ਹਿਆ ਹੀ ਹੁੰਦਾ। ਖੁਮਾਰੀ ਉਤਰ ਗਈ। ਜਿਹੜੇ ਅਫਸਰ, ਜਿਹੜੇ ਪੁਲਿਸ ਵਾਲੇ, ਮੈਂ ਆਪਦੇ ਅੱਖੀਂ ਲੋਕਾਂ ਨੂੰ ਦਬਕਾ ਮਾਰ ਕੇ ਕਾਂਗਰਸੀਆਂ ਨੂੰ ਕਹਿੰਦੇ ਸੀ ਵੀ ਯਾਰ ਅੱਜ ਨਹੀਂ ਸਾਹਿਬ ਮਿਲਦੇ ਤੁਹਾਨੂੰ, ਜਾਓ ਕੱਲ ਨੂੰ ਆ ਜਾਓ, ਪਰਸੋਂ ਆ ਜਾਓ, ਉਹ ਮੈਂ ਪੁਲਿਸ ਅਫਸਰ ਆਪਦੇ ਅੱਖੀਂ ਲੋਕਾਂ ਦੇ ਕੁੰਡੇ ਖੜਕਾਉਂਦੇ ਕਾਂਗਰਸੀਆਂ ਦੇ ਵੇਖੇ। ਤੇ ਕਾਂਗਰਸੀ ਇਹ ਕਹਿੰਦੇ ਵੀ ਸੁਣੇ ਆ ਵੀ ਜਿਵੇਂ ਤੁਸੀਂ ਦਬਕੇ ਮਾਰਦੇ ਹੁੰਦੇ ਸੀ ਨਾ ਵੀ ਕੱਲ ਨੂੰ ਆ ਜਾਓ, ਪਰਸੋਂ ਆ ਜਾਓ, ਹੁਣ ਅਸੀਂ ਵੀ ਤੁਹਾਨੂੰ ਪਰਸੋਂ ਹੀ ਟੱਕਰਾਂਗੇ। ਯਾਦ ਰੱਖਿਓ, ਇਹ ਮਾਹੌਲ ਹੈਗਾ, ਇਹ ਗੱਲ ਸਹੀ ਹੈ। ਬਿਲਕੁਲ ਹੈ, ਬਿਲਕੁਲ ਏਦਾਂ ਹੀ। ਅਫਸਰਸ਼ਾਹੀ ਜਿਹੜੀ ਹੈ ਕਾਨੂੰਨ ਮੁਤਾਬਕ ਘੱਟ ਤੇ ਸਿਆਸੀ ਜਿਹੜੇ ਸਮੀਕਰਨ ਆ ਉਹਨਾਂ ਮੁਤਾਬਕ ਜ਼ਿਆਦਾ ਚੱਲਦੀ ਹੈ। ਅਗਲੀ ਖਬਰ ਦੀ ਗੱਲ ਕਰੀਏ ਸ਼ਰਮਾ ਜੀ, ਤੇ ਕਸ਼ਮੀਰ ਘਾਟੀ ਦਾ ਹੀ ਦੌਰਾ ਲਾ ਲਈਏ ਆਪਾਂ ਵੀ, ਵੈਸੇ ਵੀ ਉੱਥੇ ਲੀਡਰ ਵੀ ਤੁਰੇ ਫਿਰਦੇ ਆ, ਆਪਾਂ ਵੀ ਉੱਥੋਂ ਦੀਆਂ ਖਬਰਾਂ ਕਰ ਲਈਏ। ਅਮਿਤ ਸ਼ਾਹ ਉੱਥੇ ਕਹਿੰਦੇ ਰਾਖਵੇਂ ਕਰਨ ਦਾ ਪੱਤਾ ਖੇੜਿਆ ਹੈ। ਬਿਲਕੁਲ ਪ੍ਰਵੀਨ ਜੀ, ਜਿੱਦਾਂ ਦੀ ਧਾਰਾ 370 ਹਟੀ ਆ, ਉਦਣ ਤੋਂ ਬਾਅਦ ਉੱਥੇ ਨਾ ਹਮਲੇ ਰੁਕੇ, ਨਾ ਹਿੰਸਾ ਰੁਕੀ, ਨਾ ਮਾਹੌਲ ਸ਼ਾਂਤ ਹੋਇਆ, ਨਾ ਰੁਜ਼ਗਾਰ ਦੀ ਕੋਈ ਸਾਧਨ ਪੈਦਾ ਹੋਏ।
ਪਰ ਆਪਣਾ ਪੱਤਾ ਬੀਜੇਪੀ ਖੇਡਣ 'ਚ ਮਾਹਰ ਹੈ। ਇੱਕ ਤਾਂ ਉਹ ਇਸ ਨੀਤੀ ਤੇ ਕੰਮ ਕਰ ਰਹੀ ਹੈ ਕਿ ਅਸੀਂ ਕੁਝ ਸੀਟਾਂ ਦਾ ਆਦਾਨ ਪ੍ਰਦਾਨ ਕਰ ਦਈਏ, ਜੰਮੂ ਕਸ਼ਮੀਰ ਦੇ ਖੇਤਰ ਦੇ ਵਿੱਚੋਂ ਕਸ਼ਮੀਰ 'ਚ 2 ਸੀਟਾਂ ਵਧਾ ਲਈਏ ਤੇ ਜੰਮੂ 'ਚ 4-5 ਸੀਟਾਂ ਵਧਾ ਲਈਏ, ਉਹਦੇ ਨਾਲ ਹੀ ਸਾਡੀਆਂ ਸੀਟਾਂ ਦੀ ਗਿਣਤੀ ਵਧ ਜਾਣੀ। ਮੈਨੂੰ ਲੱਗਦਾ ਕਿ ਜੰਮੂ 'ਚ ਸਾਨੂੰ ਵੋਟਾਂ ਵੱਧ ਪੈਂਦੀਆਂ। ਪਰ ਕਸ਼ਮੀਰ ਘਾਟੀ ਦੇ ਜਿਹੜੇ ਉੱਪਰਲੇ ਪਹਾੜੀ ਖੇਤਰ ਨੇ, ਉਹਨਾਂ ਦੇ ਵਿੱਚ ਹੁਣ ਉਹਨਾਂ ਨੂੰ ਲੱਗਦਾ ਕਿ ਅਸੀਂ ਪਹਾੜੀ ਖੇਤਰ ਦੇ ਪਹਾੜੀ ਲੋਕਾਂ ਦੇ ਲਈ ਵੀ ਰਾਖਵਾਂ ਕਰਨਾ ਐਲਾਨ ਦੀ ਤੇ ਇਸ ਦੀ ਪੂਰੀ ਤਿਆਰੀ ਸੀ। ਫਿਰ ਉੱਥੇ ਮਤਲਬ ਕਿ ਅਮਿਤ ਸ਼ਾਹ ਨੂੰ ਸਮਝਾਇਆ ਗਿਆ ਕਿ ਭਾਈ ਜਿਹੜਾ ਵੀ ਰਾਖਵਾਂ ਕਰਨ ਹੁੰਦਾ ਉਹ ਜਾਤ ਆਧਾਰਿਤ ਹੁੰਦਾ, ਉਹ ਭਾਸ਼ਾ ਆਧਾਰਿਤ ਨਹੀਂ ਹੁੰਦਾ। ਭਾਸ਼ਾ ਤਾਂ ਉਸ ਖੇਤਰ ਦੀ ਸਾਰਿਆਂ ਦੀ ਹੈ। ਫਿਰ ਹੁਣ ਇਹ ਪਹਾੜੀ ਲੋਕਾਂ ਨੂੰ ਅਨੁਸੂਚਿਤ ਜਾਤੀ 'ਚ ਪਾਉਣ ਨੂੰ ਫਿਰਦੇ ਨੇ, ਹੁਣ ਇਹ ਉਸ ਕੋਟੇ 'ਚੋਂ ਦੇਣ ਨੂੰ ਫਿਰਦੇ ਨੇ, ਕਿਉਂਕਿ ਪਹਾੜੀ ਖੇਤਰ ਦੇ ਉੱਤੇ ਪਹਾੜ ਦੇ ਵਿੱਚ ਰਹਿਣ ਵਾਲਿਆਂ 'ਚ ਗੁੱਜਰ ਭਾਈਚਾਰਾ ਵੀ ਹੈਗਾ, ਪਹਾੜਾਂ 'ਚ ਰਹਿਣ ਵਾਲਾ ਮੁਸਲਿਮ ਭਾਈਚਾਰਾ ਵੀ ਹੈਗਾ, ਪਹਾੜਾਂ ਉੱਤੇ ਰਹਿਣ ਵਾਲਾ ਹਿੰਦੂ ਭਾਈਚਾਰਾ ਵੀ, ਉੱਥੇ ਬ੍ਰਾਹਮਣ ਵੀ ਹੈਗੇ, ਉੱਥੇ ਕੁਝ ਖੱਤਰੀ ਭਾਈਚਾਰਾ ਵੀ ਹੈਗਾ। ਸੋ ਇਸ ਲਈ ਹੁਣ ਇਹਨਾਂ ਨੇ ਫਾਰਮੂਲਾ ਬਣਾਇਆ ਕਿ ਆਪਾਂ ਇੱਕ ਤਾਂ ਉੱਥੇ ਜਿਹੜਾ ਬੱਕਰਵਾਲ ਭਾਈਚਾਰਾ ਹੈ, ਇੱਕ ਜਿਹੜਾ ਉੱਥੇ ਗੁੱਜਰ ਭਾਈਚਾਰਾ ਹੈ, ਇਹਨਾਂ ਲਈ ਆਪਾਂ ਰਾਖਵਾਂ ਕਰਨਾ ਐਲਾਨ ਦੀਏ। ਦੂਸਰਾ ਨਾਲ ਉਹ ਕਹਿੰਦਾ ਕਿ ਪਹਾੜੀ ਲੋਕਾਂ ਲਈ ਆਪਾਂ ਅਨੁਸੂਚਿਤ ਜਾਤੀ ਦਾ ਦਰਜਾ ਦੇ ਦਈਏ, ਤਾਂ ਕਿ ਉੱਥੇ ਭਾਸ਼ਾ ਵਾਲਾ ਪਹਾੜੀ ਭਾਸ਼ਾ ਵਾਲਾ ਮਸਲਾ ਨਾ ਰਹੇ, ਡੋਗਰੀ ਭਾਸ਼ਾ ਵਾਲਾ ਮਸਲਾ ਨਾ ਰਹੇ, ਹੈ ਨਾ, ਹਿੰਦੀ ਭਾਸ਼ਾ ਵਾਲਾ ਮਸਲਾ ਨਾ ਰਹੇ, ਕਿਉਂਕਿ ਭਾਸ਼ਾ ਦੇ ਆਧਾਰ ਤੇ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ। ਸੋ ਇਸ ਲਈ ਉਹਨੂੰ ਜਾਤ ਆਧਾਰ ਤੇ ਰਾਖਵਾਂਕਰਨ ਬਣਾਉਣ ਦੇ ਲਈ ਉਹਨਾਂ ਨੂੰ ਅਨੁਸੂਚਿਤ ਜਾਤੀ 'ਚ ਪਾਉਣਾ ਚਾਹੁੰਦੇ ਨੇ। ਤੇ ਐ ਨਾ ਸੁਨੇਹਾ ਜਾਵੇ ਕਿ ਕੱਲਾ ਜੀ ਅਸੀਂ ਬ੍ਰਾਹਮਣਾਂ ਲਈ, ਕੱਲਾ ਖੱਤਰੀਆਂ ਲਈ ਅਸੀਂ ਰਾਖਵਾਂਕਰਨ ਕਰ ਰਹੇ ਹਾਂ, ਤੇ ਇਹ ਉੱਥੇ ਕੱਟੜ ਜਿਹੜਾ ਮਤਲਬ ਲੌਬੀ ਆ ਉਹ ਤੋਂ ਗੁੱਜਰਾਂ ਨੂੰ ਵੀ ਤੋੜਨਾ ਚਾਹੁੰਦੇ ਨੇ, ਉਹ ਤੋਂ ਬੱਕਰਵਾਲ ਵਾਲਿਆਂ ਨੂੰ ਵੀ ਤੋੜਨਾ ਚਾਹੁੰਦੇ ਨੇ। ਇਸ ਲਈ ਅਚੇਚੇ ਤੌਰ ਤੇ ਉਹਨਾਂ ਦੇ ਉੱਤੇ ਫੋਕਸ ਆ, ਤਾਂ ਕਰਕੇ ਅਮਿਤ ਸ਼ਾਹ ਨੇ ਦਾ ਖੇਡਿਆ, ਪੱਤਾ ਖੇਡਿਆ ਤੇ ਉੱਥੇ ਰੈਲੀ ਦੇ ਦੌਰਾਨ ਕੱਲ ਮਤਲਬ ਕਿ ਪਹਾੜੀਆਂ ਦੇ ਲਈ, ਬੱਕਰਵਾਲੀਆਂ ਦੇ ਲਈ ਤੇ ਗੁੱਜਰਾਂ ਦੇ ਲਈ ਰਾਖਵੇਂ ਕਰਨ ਦਾ ਐਲਾਨ ਕੀਤਾ। ਔਰ ਇਹਦਾ ਸਿੱਧਾ ਅਸਰ ਜਦੋਂ ਮੈਂ ਦੇਖ ਰਿਹਾ ਤਾਂ ਰਜੌਰੀ ਪੁੰਛ ਦੇ ਉੱਤੇ 8 ਸੀਟਾਂ ਤੇ ਪੈ ਜਾਣਾ ਜੀ, 8 ਵਿਧਾਨ ਸਭਾ ਸੀਟਾਂ ਤੇ ਪੈਣਾ। ਇਹਨਾਂ 8 ਸੀਟਾਂ ਦੇ ਵਿੱਚੋਂ 6 ਸੀਟਾਂ ਅਜਿਹੀਆਂ ਨੇ ਪ੍ਰਵੀਨ ਜੀ ਜਿੱਥੇ 40% ਦੀ ਆਬਾਦੀ ਗੁੱਜਰ ਭਾਈਚਾਰੇ ਦੀ ਹੈ। ਤੇ ਜੇਕਰ ਗੁੱਜਰ ਭਾਈਚਾਰਾ ਪ੍ਰਭਾਵਿਤ ਹੁੰਦਾ ਤਾਂ ਸਿੱਧਾ। ਇਸੇ ਤਰ੍ਹਾਂ ਉੱਤਰੀ ਕਸ਼ਮੀਰ ਦੇ ਵਿੱਚ ਬਾਰਾਮੂਲਾ ਜਿਹੜਾ ਕੂਬਾੜਾ, ਉੱਥੇ ਵੀ ਗੁੱਜਰਾਂ ਦਾ ਚੰਗਾ ਪ੍ਰਭਾਵ ਆ, ਇੱਥੋਂ ਤੱਕ ਕਿ ਉੱਥੇ ਪਹਾੜੀ ਭਾਈਚਾਰੇ ਦਾ ਵੀ ਚੰਗਾ ਪ੍ਰਭਾਵ ਆ। ਇਸੇ ਤਰ੍ਹਾਂ ਜਿਹੜੀਆਂ ਮਤਲਬ ਰਾਖਵੇਂ ਕਰਨ ਦਾ ਜੇਕਰ ਫਾਇਦਾ ਹੁੰਦਾ ਤਾਂ ਉਹਦੇ ਵਿੱਚ ਜਿਹੜੇ ਪਹਾੜੀ ਖੇਤਰ ਦੇ ਉੱਥੇ ਬ੍ਰਾਹਮਣ ਭਾਈਚਾਰਾ ਵੀ ਚੰਗਾ ਆਉਂਦਾ। ਸੋ ਇਸ ਲਈ ਇਹ ਸਾਰੀ ਗਿਣਤੀ ਮਿਣਤੀ ਕਰਕੇ ਐਲਾਨ ਕੀਤਾ ਜਾ ਰਿਹਾ। ਔਰ ਜੰਮੂ ਦੇ ਵਿੱਚ ਕੁਝ ਸੀਟਾਂ ਵਧਾ ਕੇ, ਸੀਟਾਂ ਨੂੰ ਕੱਟ ਕੇ, ਜਿੱਥੋਂ ਲੱਗਦਾ ਕਿ ਹਾਂ ਸਾਡਾ ਅਸੀਂ ਹਿੰਦੂ ਪੱਤਾ ਖੇਡ ਕੇ ਲੈ ਸਕਦੇ ਹਾਂ, ਉਹਨਾਂ ਦੇ ਟੋਟੇ ਕਰ ਲਓ, ਛੋਟੀਆਂ ਕਰ ਲਓ, ਤਾਂ ਕਿ ਉੱਥੋਂ ਵੱਧ ਸੀਟਾਂ ਆ ਜਾਣ। ਸੋ ਇਸ ਦਾ ਖੇਡ ਰਹੇ ਨੇ। ਤੇ ਕੱਲ ਇਹ ਸਿਆਸੀ ਦਾ ਸੀ, ਲੋਕਾਂ ਨੂੰ ਵਰਗ ਵੰਡ ਵਾਲਾ ਦਾ ਸੀ, ਤੇ ਦਾਅਵਾ ਕੀਤਾ ਜਾ ਰਿਹਾ ਕਿ ਧਾਰਾ 370 ਤੋਂ ਬਾਅਦ ਹੁਣ ਅਸੀਂ ਖੁੱਲੇ ਹੋ ਗਏ ਜੀ, ਤੁਹਾਡੇ ਲਈ ਸਾਰਾ ਕੁਝ ਕਰ ਸਕਦੇ ਹਾਂ, ਇਸ ਲਈ ਅਸੀਂ ਇਹ ਤੋਹਫੇ ਲੈ ਕੇ ਆਏ ਹਾਂ। ਸੋ ਇਹ ਬਿਲਕੁਲ ਉਹੀ ਹੈ ਜੀ ਕਿ ਘਰ ਉਜਾੜ ਕੇ ਫਿਰ ਘਰਾਂ ਦੇ ਨਕਸ਼ੇ ਵੰਡਦੇ ਆ ਲੀਡਰ, ਤੇ ਇਹ ਨਕਸ਼ੇ ਵੰਡਣ ਦੀ ਕਹਾਣੀ ਹੈ ਜੀ। ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਹੈ। ਅਗਲੀ ਖਬਰ ਦੇ ਵੱਲ ਵਧੀਆ ਜਾਂਦੇ ਜਾਂਦੇ ਗੱਲ ਕਰੀਏ ਮੋਦੀ ਸਾਹਿਬ ਦੀ ਤੇ ਪੱਤਰਕਾਰਾਂ ਦੀ। ਵੈਸੇ ਪੱਤਰਕਾਰ ਕਈ ਜਿਹੜੇ ਆ ਵਿੱਚ, ਸਾਰੇ ਨਹੀਂ, ਬਹੁਤ ਸਾਰੇ ਲੋਕ ਨੇ ਜਿਹੜੇ ਵਧੀਆ ਆਲਾ ਦਰਜੇ ਦਾ ਕੰਮ ਕਰਦੇ ਆ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਸ਼ਰਮਾ ਜੀ। ਉਹਨਾਂ ਦੇ ਜੋਖਮ ਬੜੇ ਨੇ, ਉਹਨਾਂ ਦੇ ਮੂਹਰੇ ਚੈਲੰਜ ਬੜੇ ਨੇ। ਉਹਨਾਂ ਨੂੰ ਇੱਕ ਤਾਂ ਭਗਤਾਂ ਕਰਦੇ IT ਸੈੱਲ, ਤੇ ਉਦੋਂ ਕਾਨੂੰਨ ਜਿਹੜੇ ਲੋਕ ਕਾਨੂੰਨ ਆ, ਪੁਲਿਸ ਏਜੰਸੀਜ਼ ਆ, ਉਹ ਵੱਖਰੀਆਂ ਤੰਗ ਕਰਦੇ ਨੇ। ਖੈਰ, ਪਹਾੜਾਂ ਦੇ ਵਿੱਚ ਮੋਦੀ ਸਾਹਿਬ ਦੇ ਚੰਗੇ ਭਗਤ ਸੁਣੀਦੇ ਆ, ਜਿਨ੍ਹਾਂ ਦੇ ਵਿੱਚ ਪੱਤਰਕਾਰਾਂ ਦੀ ਇੱਕ ਬੜੀ ਲੰਬੀ ਲਿਸਟ ਹੈ। ਪੱਤਰਕਾਰ ਜਾਤੀ ਤੌਰ ਤੇ ਮੋਦੀ ਸਾਹਿਬ ਨੂੰ ਹੱਦੋਂ ਵੱਧ ਪਸੰਦ ਕਰਦੇ ਆ, ਪਰ ਇਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਉਦੋਂ ਨਿਕਲ ਗਈ ਜਦੋਂ ਕਹਿੰਦੇ ਜੇ ਮੋਦੀ ਦੀ ਰੈਲੀ ਕਵਰ ਕਰਨੀ ਹੈ ਤੇ ਕਰੈਕਟਰ ਸਰਟੀਫਿਕੇਟ ਲਿਆਓ। ਬਿਲਕੁਲ ਪ੍ਰਵੀਨ ਜੀ, ਬਿਲਾਸਪੁਰ ਦੇ ਵਿੱਚ ਅੱਜ ਰੈਲੀ ਆ। ਅੱਜ 3-4 ਸਮਾਗਮ ਨੇ। ਮੋਦੀ ਜੀ ਨੇ ਬਿਲਾਸਪੁਰ 'ਚ ਪਹਿਲਾਂ ਤਾਂ ਏਮਜ਼ ਦਾ ਉਦਘਾਟਨ ਕਰਨਾ, ਜਿਵੇਂ ਪੰਜਾਬ 'ਚ ਕਰਕੇ ਗਏ ਸੀ ਨਾ, ਉਵੇਂ ਹਸਪਤਾਲ ਦਾ ਉਦਘਾਟਨ ਕਰਨਾ ਪਹਿਲਾਂ। ਉਹ ਤੋਂ ਬਾਅਦ ਇੱਕ ਜਨਤਕ ਰੈਲੀ ਸੰਬੋਧਨ ਕਰਨੀ, ਫਿਰ ਦੁਸ਼ਹਿਰੇ 'ਚ ਵੀ ਸ਼ਮੂਲੀਅਤ ਕਰਨੀ, ਜਿਹੜਾ ਮਸ਼ਹੂਰ ਕੁੱਲੂ ਦਾ ਦੁਸ਼ਹਿਰਾ ਹੈ ਨਾ, ਉਹਦੇ ਵਿੱਚ ਵੀ ਸ਼ਮੂਲੀਅਤ ਕਰਨੀ। ਪਰ ਜਿਹੜੀ ਉਹ ਰੈਲੀ ਆ ਤੇ ਜਿਹੜਾ ਉਹ ਸਮਾਗਮ ਆ, ਏਮਜ਼ ਹਸਪਤਾਲ ਦੇ ਉਦਘਾਟਨ ਵਾਲਾ ਵੀ ਤੇ ਜਿਹੜੀ ਜਨਤਕ ਰੈਲੀ ਆ, ਉਹਨੂੰ ਕਵਰ ਕਰਨ ਤੋਂ ਪਹਿਲਾਂ, ਕਵਰ ਕਰਨ ਦੇ ਲਈ ਜਿਹੜੇ ਪੱਤਰਕਾਰਾਂ ਲਈ ਹਦਾਇਤ ਅਕਸਰ ਕੀ ਹੁੰਦਾ ਕਿ ਆਮ ਤੌਰ ਤੇ ਲੋਕ ਸੰਪਰਕ ਵਿਭਾਗ ਇੱਕ ਨੋਟਿਸ, ਇੱਕ ਚਿੱਠੀ ਵੱਖ-ਵੱਖ ਵਿਭਾਗਾਂ ਨੂੰ, ਅਦਾਰਿਆਂ ਨੂੰ, ਮੀਡੀਆ ਅਦਾਰਿਆਂ ਨੂੰ ਭੇਜਦਾ ਕਿ ਭਾਈ ਜਿਹੜੇ ਪੱਤਰਕਾਰ, ਕੈਮਰਾਮੈਨ ਔਰ ਤੁਹਾਡਾ ਫੋਟੋਗ੍ਰਾਫਰ ਜਾਂ ਫੀਲਡ ਜਰਨਲਿਸਟ ਜਾਂ TV ਜਰਨਲਿਸਟ ਜਿਹਨੇ ਵੀ ਕਵਰ ਕਰਨਾ, ਉਹਨਾਂ ਦੇ ਨਾਮ ਤੇ ਉਹਨਾਂ ਦਾ ਇੱਕ ਆਇਡੈਂਟੀ ਕਾਰਡ ਤੁਹਾਡੇ ਦਫ਼ਤਰ ਵਾਲਾ, ਤੇ ਇੱਕ ਕੋਈ ਪਹਿਚਾਣ ਪੱਤਰ, ਇਹ 3 ਚੀਜ਼ਾਂ ਭੇਜ ਦਿਓ। ਤੇ ਅਚੇਚਾ ਐਂਟਰੀ ਕਾਰਡ ਬਣਨਾ ਹੁੰਦਾ, ਕੋਈ ਇਹ ਨਹੀਂ ਬਣਨਾ ਕਿ ਆਈ ਕਾਰਡ ਬਣਨਾ ਕੋਈ,
ਉਹਨਾਂ ਦਾ ਐਂਟਰੀ ਪਾਸ ਬਣਨਾ ਹੁੰਦਾ ਉੱਥੇ, ਤਾਂ ਕਿ ਜਿਹੜੀ ਸਿਕਿਉਰਿਟੀ VIP ਸਿਕਿਉਰਿਟੀ ਦੂਜੀ ਲੱਗਦੀ ਹੈ, ਬਾਹਰਲੀਆਂ ਸਿਕਿਉਰਿਟੀਆਂ ਲੱਗਦੀਆਂ, ਉਹਨਾਂ ਨੂੰ ਕੋਈ ਭੁਲੇਖਾ ਨਾ ਹੋਵੇ। ਉੱਥੇ ਲੰਘਾਉਣ ਵਾਲੇ ਜਿੱਥੋਂ ਪੱਤਰਕਾਰਾਂ ਨੇ ਲੰਘਣਾ ਹੁੰਦਾ, ਉੱਥੇ ਅਚੇਚੇ ਤੌਰ ਤੇ ਉਸ ਜ਼ਿਲ੍ਹੇ ਦਾ ਜਾਂ ਉਸ ਸੂਬੇ ਦਾ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ 1 ਜਾਂ 2 ਤੈਨਾਤ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪੱਤਰਕਾਰਾਂ ਦੀ ਫੇਸ ਟੂ ਫੇਸ ਵੀ ਪਹਿਚਾਣ ਹੁੰਦੀ ਹੈ। ਤੇ ਇਸ ਲਈ ਇਹ ਇੱਕ ਨਾਰਮਲ ਸਿਸਟਮ ਇੰਨੇ ਸਮੇਂ ਤੋਂ ਚੱਲਿਆ ਹੁੰਦਾ। ਔਰ ਇਸੇ ਤਰ੍ਹਾਂ ਹੁੰਦਾ ਜਦੋਂ ਪੱਤਰਕਾਰ ਕੋਲ ਅਦਾਰੇ ਦਾ ਪਹਿਚਾਣ ਪੱਤਰ ਹੈਗਾ ਤੇ ਉਹਦੇ ਕੋਲ ਆਪਣੇ ਪਹਿਚਾਣ ਦੇ ਲਈ ਕੋਈ ਆਧਾਰ ਕਾਰਡ, ਉਹਦਾ ਪੈਨ ਕਾਰਡ, ਕੋਈ ਵੋਟਰ ਕਾਰਡ ਹੈਗਾ, ਤੇ ਉਹਨੂੰ ਆਧਾਰ ਦੇ ਉੱਤੇ ਉਹਦਾ ਇੱਕ ਪਹਿਚਾਣ ਪੱਤਰ ਬਣ ਜਾਣਾ ਕਿ ਭਾਈ ਆਹ ਤੇਰਾ ਐਂਟਰੀ ਪਾਸ ਆ, ਤੇ ਉਹ ਫਿਰ ਐਂਟਰੀ ਪਾਸ ਤੋਂ ਬਿਨਾਂ ਉੱਥੇ ਹੋਰ ਕੋਈ ਦੇਖਣ ਦੀ ਲੋੜ ਨਹੀਂ ਹੁੰਦੀ। ਪਰ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਜਿੱਥੇ ਸ਼ਿਮਲੇ ਦੇ ਖੇਤਰ ਦੇ ਵਿੱਚ ਜਿੱਥੇ ਆਉਣਾ ਸੀਗਾ, ਮਤਲਬ ਕਿ ਬਿਲਾਸਪੁਰ ਦੇ ਖੇਤਰ ਦੇ ਵਿੱਚ ਉਹਨਾਂ ਨੇ ਉੱਥੇ ਜਿਹੜੀ ਰੈਲੀ ਕਰਨ ਆਉਣਾ ਸੀਗਾ, ਉਸ ਰੈਲੀ ਦੇ ਉਸ ਜ਼ਿਲ੍ਹੇ ਦੇ ਪੁਲਿਸ ਮੁਖੀ ਨੇ ਲੋਕ ਸੰਪਰਕ ਵਿਭਾਗ ਨੂੰ ਚਿੱਠੀ ਭੇਜੀ ਕਿ ਭਾਈ ਜਿਨ੍ਹਾਂ ਪੱਤਰਕਾਰਾਂ ਨੇ ਕਵਰ ਕਰਨਾ ਉਹਨਾਂ ਨੂੰ ਕਹੋ ਕਿ ਆਪਣਾ ਕਰੈਕਟਰ ਸਰਟੀਫਿਕੇਟ ਪ੍ਰਮਾਣਿਤ ਕਰਾ ਕੇ, ਮੋਹਰ ਲਵਾ ਕੇ ਉਹ ਨਾਲ ਦੇ ਕੇ ਦੇਣ, ਫਿਰ ਸੋਚਾਂਗੇ ਮਨਜ਼ੂਰੀ ਦੇਣੀ ਹੈ ਕਿ ਨਹੀਂ, ਫਿਰ ਦਾਖਲ ਹੋਣ ਬਾਰੇ ਸੋਚਾਂਗੇ। ਸੋ ਇਹ ਪੁਲਿਸ ਤੈਅ ਕਰ ਰਹੀ ਹੈ ਇੱਥੇ ਜਿਹੜਾ ਕੰਮ ਲੋਕ ਸੰਪਰਕ ਵਿਭਾਗ ਦਾ, ਲੋਕ ਸੰਪਰਕ ਵਿਭਾਗ ਨੂੰ ਪੁਲਿਸ ਨੇ ਹਦਾਇਤ ਕੀਤੀ ਤੇ ਲੋਕ ਸੰਪਰਕ ਵਿਭਾਗ ਨੇ ਅੱਗੇ ਪੱਤਰਕਾਰਾਂ ਨੂੰ ਕਰਤੀ। ਇੰਨੀ ਲੋਕ ਸੰਪਰਕ ਵਿਭਾਗ ਦੀ ਸਮਝ ਦੇਖੋ, ਉਹਨਾਂ ਦੇ ਮੁਖੀ ਉਹ ਕਾਊਂਟਰ ਸਵਾਲ ਕਿਉਂ ਨਹੀਂ ਕੀਤਾ, ਉਹਨਾਂ ਨੇ ਆਪਣੇ ਪੱਧਰ ਤੇ ਕਿਉਂ ਨਹੀਂ ਮਾਮਲਾ ਨਿਬੇੜਿਆ। ਬਿਲਕੁਲ ਜੀ। ਤੇ ਇੱਥੇ ਜਨਾਬ ਕੋਈ ਰਿਸ਼ਤਿਆਂ ਦਾ ਮਸਲਾ, ਕੋਈ ਸੰਬੰਧ ਬਣਾਉਣ ਦਾ ਮਸਲਾ ਕਿ ਕਰੈਕਟਰ ਸਰਟੀਫਿਕੇਟ ਦਾ ਪੱਤਰਕਾਰਾਂ ਦੇ ਉਸ ਜਿਹੜੇ ਅਦਾਰੇ ਨੇ ਰੱਖਿਆ ਉਹਨੂੰ ਪਤਾ ਨਾ ਕਿ ਉਹਨੇ ਕਿਹੜਾ ਪੱਤਰਕਾਰ ਰੱਖਿਆ। ਬਿਲਕੁਲ ਸਹੀ। ਤੇ ਹੁਣ ਤੱਕ ਇਹ ਹੁੰਦਾ ਰਿਹਾ ਕਿ ਕਈ ਵਾਰ ਇਹੀ ਜਿਹੀ ਛੰਟਣੀ ਵੀ ਕਰਦੇ ਰਹੇ ਕਿ ਆਹ ਅਦਾਰਾ ਬੁਲਾਉਣਾ ਹੈ, ਅਦਾਰਾ ਨਹੀਂ ਬੁਲਾਉਣਾ। ਤੋ ਉਸ ਮਾਮਲੇ ਦੇ ਵਿੱਚ ਵੀ ਪੱਤਰਕਾਰ ਭਾਈਚਾਰਾ ਕਈ ਵਾਰ ਇਕਸੁਰ ਨਹੀਂ ਹੁੰਦਾ, ਜਿਨ੍ਹਾਂ ਨੂੰ ਬੁਲਾ ਲਿਆ ਜਾਂਦਾ ਕਈ ਵਾਰ ਉਹ ਹਵਾ ਖਾ ਜਾਂਦੇ ਕਿ ਅਸੀਂ ਤਾਂ ਸੀਨੀਅਰ ਪੱਤਰਕਾਰ ਆ, ਜਦੋਂ ਕਿ ਉਸ ਮੌਕੇ ਦੂਏ ਭਾਈਚਾਰੇ ਨਾਲ ਖੜਨ ਦੀ ਲੋੜ ਹੁੰਦੀ ਆ ਕਿ ਨਹੀਂ ਭਾਈ ਸਾਰੇ ਪੱਤਰਕਾਰਾਂ ਨੂੰ ਬੁਲਾਓ ਜਾਂ ਅਸੀਂ ਕੋਈ ਨਹੀਂ ਆਉਂਦਾ ਜੀ। ਤੇ ਪਰ ਉੱਥੇ ਉਹ ਆਪਣੇ ਆਪ ਨੂੰ ਵੱਡੇ ਸੁਪੀਰੀਅਰ, ਵੱਡੇ ਅਦਾਰਿਆਂ ਦੇ ਪੱਤਰਕਾਰ ਆਪਣੇ ਆਪ ਦੀ ਵੱਡੀ ਹੋਂਦ ਦਿਖਾਉਂਦੇ ਨੇ। ਪਰ ਇੱਥੇ ਜਦੋਂ ਹੁਣ ਜਿਵੇਂ ਤੁਸੀਂ ਕਿਹਾ ਕਿ ਹੁਣ ਭਗਤਾਂ ਨੂੰ ਮਤਲਬ ਕਿ ਸੇਕ ਲੱਗਿਆ, ਜਦੋਂ ਹਿਮਾਚਲ ਦੇ ਵਿੱਚ ਜਿਹੜੇ BJP ਦੇ ਭਗਤ ਨੇ ਅਦਾਰੇ ਉਹ ਵੀ, ਤੇ ਜਿਹੜਾ ਦਿੱਲੀ ਤੋਂ ਚੇਚਾ ਮੀਡੀਆ ਆਉਣਾ ਸੀ ਉਹਦੇ ਲਈ ਵੀ ਇਹ ਹਦਾਇਤ ਸੀ ਕਿ ਭਾਈ ਕਰੈਕਟਰ ਸਰਟੀਫਿਕੇਟ ਤੁਹਾਡੇ ਕੋਲ ਵੀ ਹੋਣਾ ਚਾਹੀਦਾ। ਤਾਂ ਭਾਜੜ ਪਈ ਹੈ। ਦਿੱਲੀ ਦਾ ਨੈਸ਼ਨਲ ਮੀਡੀਆ ਜਦੋਂ ਰੋਇਆ ਤਾਂ ਉਹ ਤੋਂ ਬਾਅਦ ਕਾਰਵਾਈ ਹੋਈ। ਫਿਰ DGP ਸਾਹਿਬ ਨੇ ਬਿਆਨ ਦਿੱਤਾ ਕਿ ਅਸੀਂ ਚਿੱਠੀ ਵਾਪਸ ਲੈ ਲਈ, ਸਾਰੇ ਪੱਤਰਕਾਰਾਂ ਦਾ ਸਵਾਗਤ ਹੈ ਤੇ ਹੁਣ ਕਿਸੇ ਕਰੈਕਟਰ ਸਰਟੀਫਿਕੇਟ ਦੀ ਲੋੜ ਨਹੀਂ, ਐਂਟਰੀ ਪਾਸ ਦੀ ਕੋਈ ਗੱਲ ਨਹੀਂ, ਮੌਕੇ ਦੇ ਹਿਸਾਬ ਨਾਲ ਦੇਖ ਲਾਂਗੇ, ਤੁਸੀਂ ਬਸ ਆ ਜਾਓ ਸਾਰੇ ਜਣੇ। ਸੋ ਇਹ ਕਹਾਣੀ ਜਦੋਂ PMO ਹਾਊਸ ਦੀਆਂ ਸਕ੍ਰਿਪਟਾਂ ਪੜ੍ਹਨ ਵਾਲੇ ਅਦਾਰਿਆਂ ਦੇ ਨੂੰ ਕਿਹਾ ਕਿ ਲਿਆਓ ਕਰੈਕਟਰ ਸਰਟੀਫਿਕੇਟ, ਫਿਰ ਉਹਨਾਂ ਨੂੰ ਸੇਕ ਲੱਗਿਆ। ਤੇ ਇਸ ਲਈ ਇਹ ਵਰਤਾਰਾ ਜੋ ਹੁੰਦਾ ਇਹ ਸਾਫ਼ ਸਮਝ ਆ ਰਿਹਾ ਕਿ ਸੱਤਾ ਜਦੋਂ ਚਾਹਵੇ ਆਪਣੇ ਢੰਗ ਨਾਲ ਕਿਵੇਂ ਵਰਤਦੀ ਹੈ, ਔਰ ਉਹਦਾ ਇੱਕ ਨਜ਼ਾਰਾ ਹਿਮਾਚਲ 'ਚ ਨਜ਼ਰ ਆਇਆ। ਪਰ ਇਸ ਮੌਕੇ ਵੀ ਮੈਂ ਕਹਿਣਾ ਚਾਹੁੰਦਾ ਕਿ ਅਜੇ ਵੀ ਸਾਰੇ ਪੱਤਰਕਾਰਾਂ ਨੂੰ, ਸਾਰੇ ਅਦਾਰਿਆਂ ਨੂੰ, ਛੋਟੇ ਵੱਡੇ ਮੀਡੀਆ ਅਦਾਰਿਆਂ ਨੂੰ ਇੱਕ ਸੁਰ ਇਕਜੁੱਟ ਰਹਿਣ ਦੀ ਲੋੜ ਹੈ, ਚਾਹੇ ਉਹ ਸੂਬਿਆਂ ਦੇ ਪ੍ਰਸ਼ਾਸਨਿਕ ਹਮਲੇ ਹੋਣ, ਚਾਹੇ ਪੁਲਿਸ ਹਮਲੇ ਹੋਣ, ਚਾਹੇ ਸਰਕਾਰੀ ਹਮਲੇ ਹੋਣ, ਚਾਹੇ ਪਾਰਟੀਆਂ ਦੇ ਹਮਲੇ ਹੋਣ, ਉਹਦੇ ਲਈ ਇਕਜੁੱਟ ਰਹਿਣ ਦੀ ਲੋੜ ਹੈ। ਕਿਉਂਕਿ ਜਿਹੜੇ ਲੋਕ ਆਵਾਜ਼ ਬਣਦੇ ਆ ਨਾ, ਉਹ ਸਰਕਾਰਾਂ ਨੂੰ ਜਾਂ ਸੱਤਾ ਨੂੰ ਕਦੇ ਪਸੰਦ ਨਹੀਂ ਹੁੰਦੇ। ਹਾਂਜੀ ਬਿਲਕੁਲ, ਇਹ ਤੇ ਤਾਂ ਹੈ ਕਿ ਕਈ ਘਾਟਾਂ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚ ਵੀ ਨੇ, ਪਰ ਚਮਚਿਆਂ ਕੜਛਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਵਿਆਹ ਤੋਂ ਬਾਅਦ ਉਹਨਾਂ ਨੂੰ ਪਛਾਣਦਾ ਕੋਈ ਨਹੀਂ। ਪਹਿਲਾਂ 10-15 ਗਵਾਚ ਗਏ, 20 ਗਵਾਚ ਗਏ, ਹੋਰ ਆ ਜਾਣਗੇ, ਨਵੇਂ ਲੈ ਲਾਂਗੇ। ਖਾਲ ਨਾ ਘੱਟ ਜਾਣ, ਗਲਾਸ ਨਾ ਘੱਟ ਜਾਣ, ਚਮਚਿਆਂ ਦਾ ਕੁਛ। ਬਿਲਕੁਲ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਜਾਣਕਾਰੀ। ਬਹੁਤ ਸ਼ੁਕਰੀਆ ਜੀ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਹੀਂ, ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।